ਉਹਨਾਂ ਨੇ ਅਮਰੀਕਾ ਦੇ ਵਿੱਚ ਈਸਟ ਸਾਈਡ ਦੇ ਵਿੱਚ ਜਿਹੜੀ ਕਾਫੀ ਤਬਾਹੀ ਜਿਹੜੀ ਆ ਮਚਾਈ ਹੋਈ ਹੈਗੀ ਆ। ਸਦਰਨ ਪਲੇਨਸ ਤੋਂ ਲੈ ਕੇ ਨਾਰਥ ਈਸਟ ਤਾਈਂ ਜਿਹੜੇ ਟੋਰਨੇਡੋਜ਼ ਆਏ ਹੈਗੇ ਆ। 500 ਤੋਂ ਵੱਧ ਜਿਹੜੀਆਂ ਰਿਪੋਰਟਸ ਪਿਛਲੇ 30 ਦਿਨਾਂ ਦੇ ਵਿੱਚ ਜਿਹੜੀਆਂ ਨੈਸ਼ਨਲ ਓਸ਼ੀਆਨਿਕ ਐਂਡ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਆ ਉਹਨਾਂ ਵੱਲੋਂ ਦੱਸੀਆਂ ਗਈਆਂ। 442 ਟਵਿਸਟਰਸ ਜਿਹੜੇ ਆ ਮਈ ਮਹੀਨੇ ਦੇ ਵਿੱਚ ਜਿਹੜੇ ਰਿਪੋਰਟ ਕੀਤੇ ਗਏ ਆ। ਅਤੇ ਸਾਈਕਲੋਨਸ ਜਿਹੜੇ ਆ 226 ਦੇ ਕਰੀਬ ਆਏ ਹੈਗੇ ਆ। ਅਤੇ ਸ਼ਿਕਾਗੋ ਸਾਈਡ, ਟੈਨਸੀ ਸਾਈਡ ਇੱਧਰ ਮੀਂਹ ਵੀ ਬਹੁਤ ਜ਼ਿਆਦਾ ਪਿਆ ਹੈਗਾ। ਕੱਲ੍ਹ ਵੀ ਆਪਾਂ ਜਿੰਨੇ ਸਾਡੇ ਟਰੱਕਰ ਵੀਰ ਹੈਗੇ ਆ ਉਹਨਾਂ ਨੂੰ ਬੇਨਤੀ ਕੀਤੀ ਸੀ, ਪਲੀਜ਼ ਜਿਹੜੇ ਉਸ ਸਟੇਟਸ ਨੂੰ ਜਾ ਰਹੇ ਹੈਗੇ ਆ ਬੜੇ ਧਿਆਨ ਦੇ ਨਾਲ ਵੈਦਰ ਚੈੱਕ ਕਰਕੇ ਜਾਓ, ਕਿਤੇ ਫਸ ਨਾ ਜਾਓ। ਓਹਾਇਓ, ਇੰਡੀਆਨਾ ਦੇ ਵਿੱਚ ਜਾਨੀ ਨੁਕਸਾਨ ਵੀ ਹੋਇਆ ਆ। ਹੁਣ ਤੱਕ 13 ਲੋਕਾਂ ਦੇ ਕਰੀਬ ਜਿਨ੍ਹਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਹੈਗੀਆਂ ਆ। ਕਹਿੰਦੇ ਭਈ ਸੋ ਫਾਰ ਪੂਰੇ USA ਦੇ ਵਿੱਚ ਜੇ ਦੇਖਿਆ ਜਾਵੇ 38 ਮੌਤਾਂ ਜਿਹੜੀਆਂ ਆ 10 ਜਿਹੜੇ ਟੋਰਨੇਡੋਜ਼ ਆਏ ਆ ਉਹਨਾਂ ਨਾਲ ਹੋ ਚੁੱਕੀਆਂ ਆ। ਆਇਓਵਾ, ਮਜ਼ੂਰੀ, ਓਕਲਾਹੋਮਾ, ਓਹਾਇਓ, ਇਹ ਸਾਰੀਆਂ ਸਟੇਟਸ ਜਿਹੜੀਆਂ ਅਫੈਕਟ ਹੋਈਆਂ ਆ। ਜੀ ਜੀ ਬਿਲਕੁਲ। ਸੋ ਕਾਫੀ ਜਿਹੜੀ ਸਿਚੁਏਸ਼ਨ ਆ ਉੱਥੇ ਹਾਲਾਤ ਜਿਹੜੇ ਅਜੇ ਵੀ ਨਾਜ਼ੁਕ ਬਣੇ ਹੋਏ ਨੇ। ਅਗਲੀ ਜੇ ਆਪਾਂ ਗੱਲ ਕਰਦੇ ਚਾਹੀਏ, ਕੱਲ੍ਹ ਜਿੱਦਾਂ ਸਭ ਨੂੰ ਪਤਾ ਵੀ ਜਿਹੜੇ ਸਪੈਸ਼ਲ ਕੌਂਸਲ ਰੋਬਰਟ ਮਿਊਲਰ ਉਹਨਾਂ ਨੇ ਅਧਿਕਾਰਤ ਤੌਰ ਦੇ ਉੱਤੇ ਸਾਰਿਆਂ ਦੇ ਸਾਹਮਣੇ ਆ ਕੇ ਜਿਹੜਾ ਉਹ ਬਿਆਨ ਦਿੱਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜੇ ਸਾਡੇ ਕੋਲ ਇਹ ਚੀਜ਼ ਪੁਖਤਾ ਸਬੂਤ ਹੁੰਦੇ ਤੇ ਅਸੀਂ ਕਹਿ ਸਕਦੇ ਸੀ ਵੀ ਹਾਂ ਵੀ ਰਾਸ਼ਟਰਪਤੀ ਟਰੰਪ ਨੇ ਜਾਂ ਉਹਨਾਂ ਦੇ ਕੈਂਪੇਨ ਨੇ ਕੁਛ ਨਹੀਂ ਕੀਤਾ, ਅਸੀਂ ਇਹ ਨਹੀਂ ਕਿਹਾ। ਸੋ ਇਹ ਤੁਹਾਨੂੰ ਆਪ ਸਮਝਣ ਦੀ ਅੱਗੇ ਜਿਹੜੀ ਜ਼ਰੂਰਤ ਆ। ਅਤੇ ਅੱਜ ਜਿਹੜੇ ਡੋਨਲਡ ਟਰੰਪ ਆ ਉਹੀ ਤੜਕੇ ਉੱਠ ਕੇ ਇੱਕ ਵਾਰੀ ਫਿਰ ਉਹਨਾਂ ਨੇ ਕਾਫੀ ਜਿਹੜੀਆਂ ਆ ਉਹ ਟਵੀਟਸ ਜਿਹੜੇ ਕੀਤੇ ਅਤੇ ਬਾਅਦ ਦੇ ਵਿੱਚ ਪੱਤਰਕਾਰਾਂ ਦੇ ਨਾਲ ਵੀ ਜਾਂਦੇ ਜਾਂਦੇ ਜਿਹੜੀ ਮਾੜੀ ਜੀ ਉੱਥੇ ਉਹਨਾਂ ਨੇ ਗੱਲ ਕੀਤੀ ਆ। ਸੋ ਇੱਕ ਵਾਰੀ ਫਿਰ ਉਹਨਾਂ ਨੇ ਉਹੀ ਆਪਣੀ ਚੀਜ਼ ਜਿਹੜੀ ਦੁਹਰਾਈ ਅਤੇ ਇੱਕ ਵਾਰੀ ਫਿਰ ਉਹੀ ਜਿਹੜੀ ਕਹਿ ਲਓ ਵੀ ਅਨਟਰੂ ਜਿਹੜੀ ਗੱਲ ਕੀਤੀ, ਜਿਸ ਦੇ ਵਿੱਚ ਸਾਰਾ ਹੀ ਅਮਰੀਕਾ, ਸਾਰੇ ਇੰਟੈਲੀਜੈਂਸ ਓਫੀਸ਼ੀਅਲ, ਸਾਰੀਆਂ ਇੰਟੈਲੀਜੈਂਸ ਏਜੰਸੀਆਂ ਅਮਰੀਕਾ ਦੀਆਂ ਕਹਿ ਰਹੀਆਂ ਵੀ ਹਾਂ 2016 ਦੀਆਂ ਇਲੈਕਸ਼ਨ ਦੇ ਵਿੱਚ ਰਸ਼ੀਆ ਨੇ ਮੈਡਲ ਕੀਤਾ। ਉਹਨਾਂ ਨੇ ਜਿਹੜੀ ਆ ਉਹ ਕਰਨ ਦੀ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਰਾਸ਼ਟਰਪਤੀ ਟਰੰਪ ਅਜੇ ਵੀ ਉਸ ਤੋਂ ਜਿਹੜੇ ਉਹ ਇਨਕਾਰੀ ਨੇ। ਅਤੇ ਉਹਨਾਂ ਨੇ ਕਿਹਾ ਵੀ ਇਹ ਰਿਪੋਰਟ ਮੈਨੂੰ ਅਜੇ ਵੀ ਐਗਜ਼ੋਨਰੇਟ ਜਿਹੜੀ ਕਰ ਰਹੀ ਆ। ਅਤੇ ਕੱਲ੍ਹ ਜਿਸ ਨੇ ਰਿਪੋਰਟ ਬਣਾਈ ਆ ਉਹ ਖੁਦ ਆ ਕੇ ਜਿਹੜਾ ਉਹ ਕਹਿ ਰਿਹਾ ਸੀਗਾ ਵੀ ਇੱਦਾਂ ਦੀ ਜਿਹੜੀ ਕੋਈ ਗੱਲ ਨਹੀਂ ਆ। ਸੋ ਇਹ ਜਿਹੜਾ ਮਸਲਾ ਹੁਣ ਕਾਫੀ ਜ਼ਿਆਦਾ ਹੈਗਾ ਆ। ਹੁਣ ਜਿਹੜੇ ਬਹੁਤ ਸਾਰੇ ਡੈਮੋਕ੍ਰੇਟਸ ਆ ਜਾਂ ਲੈਫਟ ਲੀਨਿੰਗ ਲੋਕ ਨੇ ਉਹ ਕਹਿ ਰਹੇ ਨੇ ਵੀ ਇਹ ਨੈਂਸੀ ਪਲੋਸੀ ਦੇ ਲਈ ਹੁਣ ਹਰੀ ਬੱਤੀ ਹੈਗੀ ਆ। ਹੁਣ ਰੋਬਰਟ ਮਿਊਲਰ ਇਹ ਤੋਂ ਜ਼ਿਆਦਾ ਖੁੱਲ੍ਹ ਕੇ ਹੋਰ ਕਿੱਦਾਂ ਕਵੇ ਵੀ ਇੰਪੀਚਮੈਂਟ ਦੀਆਂ ਤਿਆਰੀਆਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਕਰੋ। ਸੋ ਜਿਹੜੇ ਇੰਪੀਚਮੈਂਟ ਵਾਲੇ ਆ ਉਹ ਬੜੇ ਹੁਣ ਪੱਬਾਂ ਭਾਰ ਹੋ ਰਹੇ ਨੇ। ਉਹ ਕਹਿੰਦੇ ਨੇ ਵੀ ਹਾਂ ਹੁਣ ਸਾਡੇ ਕੋਲ ਜਿਹੜਾ ਮੌਕਾ ਹੈਗਾ ਆ ਵੀ ਰੋਬਰਟ ਮਿਊਲਰ ਵੀ ਇੱਦਾਂ ਜਿਹੜਾ ਆ ਕੇ ਉਹ ਕਹਿ ਗਏ ਨੇ। ਰੋਬਰਟ ਮਿਊਲਰ ਨੇ ਪਰ ਇੱਕ ਚੀਜ਼ ਜਿਹੜੀ ਸਪਸ਼ਟ ਕਰ ਦਿੱਤੀ, ਕਹਿੰਦੀ ਵੀ ਮੈਂ ਕਹਿ ਦਿੱਤਾ ਉਹਨਾਂ ਨੇ ਵੀ ਮੈਂ ਟੈਸਟੀਮੋਨੀ ਕੋਈ ਨਹੀਂ ਦੇਣੀ। ਇਹ ਜਿਹੜੀ ਮੇਰੀ 400 ਪੇਜਾਂ ਦੀ ਰਿਪੋਰਟ ਹੈ ਇਹੀ ਮੇਰੀ ਟੈਸਟੀਮੋਨੀ ਹੈਗੀ ਹੈ। ਟਰਾਈ ਕਰ ਰਹੇ ਸੀ ਜਿਹੜੇ ਹਾਊਸ ਦੇ ਡੈਮੋਕ੍ਰੇਟਸ ਆ ਵੀ ਜਿਹੜੀ ਹਾਊਸ ਦੀ ਕਮੇਟੀ ਹੈਗੀ ਆ, ਜੁਡੀਸ਼ਰੀ ਕਮੇਟੀ ਆ, ਉਸ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕੀਤਾ ਜਾ ਸਕੇ। ਜੀ ਹਾਂ, ਅਗਲੀ ਜਿਹੜੀ ਖਬਰ ਵੱਲ ਚੱਲੀਏ ਜਿਹੜੀ ਆ ਸੈਂਸਸ ਦੇ ਨਾਲ ਰਿਲੇਟਡ ਹੈਗੀ ਆ, ਜਿਹਦੇ ਵਿੱਚ ਇੱਕ ਕੁਐਸਚਨ ਸੀਗਾ ਵੀ ਤੁਸੀਂ US ਦੇ ਸਿਟੀਜ਼ਨ ਹੈਗੇ ਆ ਕਿ ਨਹੀਂ, ਇਸ ਨੂੰ ਸੈਂਸਸ ਇਨਕਲੂਡ ਕਰਨਾ ਸੀ। ਹੁਣ ਇਹ ਰੈਵੂਲੇਸ਼ਨਸ ਹੋਈਆਂ ਆ, ਕਹਿੰਦੇ ਵੀ ਇਹ ਕੁਐਸਚਨ ਜਾਣ ਬੁੱਝ ਕੇ ਜਿਹੜਾ ਆ ਇਹ ਐਡ ਕੀਤਾ ਗਿਆ ਸੀ ਤਾਂ ਕਿ ਜਿਹੜੇ ਚਿੱਟੇ ਮੂਲ ਦੇ ਲੋਕ ਆ ਉਹਨਾਂ ਦੀ ਜਿਹੜੀ ਵੋਟਿੰਗ ਪਾਵਰ ਆ ਉਹਨੂੰ ਬੂਸਟ ਕੀਤਾ ਵਧਾਇਆ ਜਾ ਸਕੇ। ਸੋ ਇਹ ਤਾਂ ਪਤਾ ਹੀ ਸੀਗਾ, ਸਪਸ਼ਟ ਹੀ ਸੀਗਾ ਵੀ ਇਹ ਜਿਹੜੇ ਇਮੀਗਰੈਂਟਸ ਹੈਗੇ ਆ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਡਰ ਪੈਦਾ ਕਰਨ ਦਾ ਇੱਕ ਤਿਆਰੀ ਸੀਗੀ, ਇੱਕ ਕੋਸ਼ਿਸ਼ ਸੀਗੀ। ਅਜੇ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਅਜੇ ਨਿਤਾਰਾ ਨਹੀਂ ਹੋਇਆ ਇਸ ਪੂਰੇ ਮਾਮਲੇ ਦਾ। ਸ਼ਾਇਦ ਅਜੇ ਵੀ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਜਿਹੜੇ ਫੈਸਲਾ ਆ ਉਹ ਸੁਣਾਉਣਾ ਹੈਗਾ ਆ। ਸੋ ਕੰਮ ਬਹੁਤ ਪਿਆ ਆ ਜੇ ਇਸ ਮਾਮਲੇ ਦੇ ਵਿੱਚ। 2020 ਦਾ ਜਿਹੜਾ ਸੈਂਸਸ ਹੋਣਾ ਹੈ, ਮਰਦਮਸ਼ੁਮਾਰੀ ਜਿਹੜੀ ਹੋਣੀ ਆ। ਸੋ ਲੈਟਸ ਸੀ ਵੀ ਇਹ ਕਦੋਂ ਤੱਕ ਆ, ਕਿਉਂਕਿ ਅਜੇ ਛਪਾਈ ਦਾ ਕੰਮ ਹੋਣਾ ਆ ਪੂਰੇ ਫਾਰਮਸ ਦਾ। ਅਤੇ ਜੇ ਲੇਟ ਹੁੰਦਾ ਹੈ ਤਾਂ ਛਪਾਈ ਵਾਲੇ ਬਹੁਤ ਸਾਰੇ ਜਿਹੜੇ ਕਾਗਜ਼ ਆ ਉਹ ਖਰਾਬ ਹੋ ਸਕਦੇ ਨੇ ਜੇ ਇਸ ਸਵਾਲ ਦੇ ਨਾਲ ਜਾਂ ਇਸ ਤੋਂ ਬਗੈਰ ਜੇ ਉਹ ਛਾਪੇ ਜਾਂਦੇ ਨੇ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਆ ਕੱਲ੍ਹ ਇੱਕ ਇੰਡੀਅਨ ਮੂਲ ਦਾ ਬੰਦਾ ਜਿਹਦਾ ਨਾਂ ਅਰਨਵ ਗੁਪਤਾ ਦੱਸਿਆ ਗਿਆ ਆ, ਉਸ ਨੇ 33 ਸਾਲਾਂ ਦਾ ਸੀ, ਆਪਣੇ ਆਪ ਨੂੰ ਅੱਗ ਲਾ ਲਈ ਅਤੇ ਉਹਦੇ ਨਾਲ ਜਿਹੜੀ ਆ 85% ਦੇ ਕਰੀਬ ਉਹਦੀ ਬੋਡੀ ਸੜ ਗਈ ਅਤੇ ਬਾਅਦ ਦੇ ਵਿੱਚ ਜਿਹੜੀ ਆ ਉਸ ਦੀ ਮੌਤ ਹੋ ਗਈ। ਜੀ ਬਿਲਕੁਲ। ਇਹ ਹੁਣ ਅਜੇ ਇਹ ਨਹੀਂ ਪਤਾ ਲੱਗਾ ਵੀ ਕੀ ਕਾਰਨ ਸੀਗਾ, ਕਿਉਂ ਉਸਨੇ ਜਿਹੜੀ ਉਹ ਅੱਗ ਜਿਹੜੀ ਉਹ ਲਗਾਈ।
ਕੀ ਹੈਗਾ ਆ, ਕਿਹੜੀ ਜਿਹੜੀ ਸਰਵੇਲੈਂਸ ਵੀਡੀਓ ਉਸ ਦੇ ਵਿੱਚ ਇਹ ਪਤਾ ਲੱਗਾ ਵੀ ਪਹਿਲੋਂ ਬੜੀ ਸ਼ਾਂਤੀ ਦੇ ਨਾਲ ਘੁੰਮ ਰਿਹਾ ਸੀ ਤੇ ਫਿਰ ਅਚਨਚੇਤੇ ਜਿਹੜਾ ਆ ਉਸ ਦੇ ਬਾਹਰ ਜਾ ਕੇ ਉਸਨੇ ਆਪਣੇ ਆਪ ਨੂੰ ਅੱਗ ਲਾ ਲਈ। USA ਦੀ ਦੇ ਜਿਹੜੀ ਅਮਰੀਕਾ ਦੇ ਨਾਮ ਵਾਲੀ ਜਿਹੜੀ ਉਸਨੇ ਟੀ-ਸ਼ਰਟ ਆ ਉਹ ਪਾਈ ਹੋਈ ਸੀ ਤੇ ਉਸਨੇ ਜਿਹੜਾ ਡੈਡਲੀ ਸਟੰਟ ਕਹਿੰਦੇ ਜਿਹੜੇ ਕਹਿ ਰਹੇ ਨੇ ਵੀ ਉਸਨੇ ਕੀਤਾ ਆ, ਕਿਉਂ ਹੈਗਾ ਆ। ਉਸ ਦੇ ਪਰਿਵਾਰ ਵੱਲੋਂ ਉਸ ਨੂੰ ਮਿਸਿੰਗ ਜਿਹੜਾ ਆ ਉਹ ਰਿਪੋਰਟ ਕੀਤਾ ਗਿਆ ਹੋਇਆ ਸੀ ਉਸ ਤੋਂ 3 ਘੰਟੇ ਪਹਿਲਾਂ ਤੇ 3 ਘੰਟਿਆਂ ਬਾਅਦ ਜਿਹੜਾ ਆ ਉਸਨੇ ਇਹ ਕੀਤਾ। ਹੋ ਸਕਦਾ ਵੀ ਉਹ ਫਿਰ ਘਰੇ ਦਾ ਮਤਲਬ ਕੁਛ ਨਾ ਕੁਛ ਕਹਿ ਕੇ ਆਇਆ ਸੀਗਾ ਵੀ ਇੱਦਾਂ ਜਿਹੜਾ ਹੋਊਗਾ ਅਜੇ, ਪਰ ਇੰਟੈਲੀਜੈਂਸ ਅਫੀਸ਼ੀਅਲਸ ਤੇ ਜਿਹੜੇ ਜਾਂਚ ਕਰ ਰਹੇ ਨੇ ਉਹਨਾਂ ਨੇ ਅਜੇ ਦੱਸਿਆ ਨਹੀਂ ਆ ਵੀ ਇਸ ਦੇ ਪਿੱਛੇ ਹੋਰ ਕੀ ਕਾਰਨ ਜਿਹੜੇ ਉਹ ਹੋ ਸਕਦੇ ਨੇ। ਜਿਹੜੇ ਸੀਕਰੇਟ ਸਰਵਿਸ ਵਾਲੇ ਤੁਰੰਤ ਜਿਹੜੇ ਉੱਥੇ ਪਹੁੰਚੇ ਉਹਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਸ ਦੇ ਉੱਤੇ ਫਾਇਰ ਐਕਸਟਿੰਗੁਇਸ਼ਰ ਹੋਰ ਬਹੁਤ ਕੁਛ ਪਾਇਆ, ਤੁਰੰਤ ਹਸਪਤਾਲ 'ਚ ਵੀ ਪਹੁੰਚਾਇਆ, ਪਰ ਜਿਹੜੀ 85% ਜਿਹੜੀ ਹੈ ਆਪਣੀ ਉਸ ਦੀ ਬਾਡੀ ਜਿਹੜੀ ਉਹ ਸੜ ਚੁੱਕੀ ਸੀ ਤੇ ਉਸ ਦੀਆਂ ਕਹਿ ਲਓ ਵੀ ਸੱਟਾਂ ਨਾ ਚੱਲਦਾ ਹੋਇਆ ਉਸ ਦੇ ਜਿਹੜਾ ਆ ਉਹ ਮੌਤ ਹੋ ਗਈ ਆ ਜੀ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਜਿਹੜੀ ਟਰੱਕਿੰਗ ਦੀਆਂ ਜਿਹੜੀਆਂ ਨਿਊਜ਼ ਆ ਉਸ ਦੇ ਉੱਤੇ ਗੱਲਬਾਤ ਕਰਨੀ ਸ਼ੁਰੂ ਕਰਦੇ ਹਾਂ। ਰਮਨ ਜੀ, ਆਪਾਂ ਦੇਖਿਆ ਵੀ ਪਿਛਲੇ ਕੁਝ ਸਮੇਂ ਤੋਂ ਜਿਹੜੇ ਕਹਿ ਲਓ ਵੀ ਜਿਹੜੇ ਡਿਸਪੈਚਰ ਆ ਤੇ ਟਰੱਕਰਸ ਆ ਉਹਨਾਂ ਦਾ ਵਿਵਾਦ ਜਿਹੜਾ ਆ ਉਹ ਲਗਾਤਾਰ ਵੱਧਦਾ ਜਾ ਰਿਹਾ ਸੀ। ਕੀ ਅਪਡੇਟ ਹੈਗੀ ਆ ਉਸ ਚੀਜ਼ ਦੇ ਉੱਤੇ? ਕਿੱਦਾਂ ਦੀ ਕੋਈ ਪੋਜ਼ੀਟਿਵ ਨਿਊਜ਼ ਹੈ ਵੀ ਕੁਛ ਕਿਸੇ ਇੱਕ ਪਾਸੇ ਸਮਝੌਤੇ ਵੱਲ ਨੂੰ ਵੱਧ ਰਿਹਾ ਹੈ ਕੋਈ ਇਹ ਕੰਮ? ਬਿਲਕੁਲ ਰਾਜਕਰਨ, ਇਹ ਜਿਹੜੀ ਸਿਚੁਏਸ਼ਨ ਹੈਗੀ ਆ ਸਿਰਫ ਕ੍ਰੀਏਟ ਹੋਈ ਆ ਬਿਕੋਜ਼ ਕਿ ਲੋਡਾਂ ਦੇ ਰੇਟ ਜਿਹੜੇ ਆ ਉਹ ਘੱਟ ਹੋ ਗਏ ਜੀ ਜੀ, ਤੇ ਥੋੜੀ ਜੀ ਲੋਡਾਂ ਦੇ ਰੇਟ ਦੇ ਵਿੱਚ ਜਿਹੜੀ ਤੇਜ਼ੀ ਆਈ ਹੈਗੀ ਇਸ ਵੇਲੇ ਥੋੜੀ ਜੀ ਫਰਕ ਪਿਆ ਹੈਗਾ। ਸੋ ਉਹ ਫਰਕ ਪੈਣ ਦੇ ਨਾਲ ਜਿਹੜਾ ਇਹ ਵਿਵਾਦ ਆ ਉਹ ਆਟੋਮੈਟਿਕਲੀ ਘਟਦਾ ਜਾ ਰਿਹਾ। ਠੀਕ ਹੈ, ਡੈਫੀਨੇਟਲੀ ਸਿਚੁਏਸ਼ਨ ਹੈਗੀ ਆ ਜੇ ਵੀ ਕ੍ਰੀਏਟਿਵ ਥੋੜੇ ਜਿਹਾ ਹੋਣਾ ਪੈਣਾ ਹਰ ਇੱਕ ਨੂੰ, ਇਹ ਕੋਈ ਹੱਲ ਨਹੀਂ ਹੈਗਾ। ਸੋ ਆਪਾਂ ਇੱਥੋਂ ਹੀ ਆਪਣੀ ਸੋਚ ਲਾ ਲਈਏ, ਇੱਥੋਂ ਸਮਝ ਲਈਏ ਕਿ ਜੇ ਥੋੜੇ ਜਿਹੇ ਰੇਟ ਵਧਣੇ ਸ਼ੁਰੂ ਹੋ ਗਿਆ ਤੇ ਉਹਦੇ ਨਾਲ ਇਹ ਵਿਵਾਦ ਜਿਹੜਾ ਆ ਇਹ ਖਤਮ ਹੋਣਾ ਸ਼ੁਰੂ ਹੋ ਗਿਆ। ਸੋ ਪ੍ਰੋਬਲਮ ਜਿਹੜੀ ਹੈਗੀ ਆ ਵੱਡੀ ਹੈਗੀ ਆ ਰੇਟ ਦੀ, ਕਿ ਰੇਟ ਜਿਹੜੇ ਆ ਬਹੁਤ ਥੱਲੇ ਚਲੇ ਗਏ, ਬਹੁਤ ਥੱਲੇ ਸੁੱਟਤੇ, ਜਾਂ ਡੈਫੀਨੇਟਲੀ ਬ੍ਰੋਕਰਸ ਨੇ ਆਬਵੀਅਸਲੀ ਉਹਨਾਂ ਨੇ ਫਾਇਦਾ ਲੈਣਾ ਹੀ ਲੈਣਾ ਹੈ। ਜਦੋਂ ਅਸੀਂ ਚਾਰ ਭਰਾ ਬੈਠੇ ਲੜਦੇ ਹਾਂ ਤਾਂ ਫਿਰ ਸਾਹਮਣੇ ਵਾਲੇ ਨੇ ਫਾਇਦਾ ਲੈਣਾ ਹੀ ਹੈ। ਸੋ ਉਹ ਜਿਹੜਾ ਸੀਗਾ ਉਹ ਆਪਾਂ ਨੂੰ ਇੰਨੀ ਸਮਝਦਾਰੀ ਤੇ ਹੁਣ ਆਪਾਂ ਨੂੰ ਦਿਖਾਉਣੀ ਚਾਹੀਦੀ ਹੈ ਕਿ ਜੇ ਰੇਟ ਵਧਣ ਦੇ ਨਾਲ ਇਹ ਚੀਜ਼ ਘਟ ਰਹੀ ਆ ਤੇ ਇਟ ਮੀਨਸ ਪ੍ਰੋਬਲਮ ਰੇਟ ਦੀ ਸੀਗੀ, ਨਾ ਕਿ ਡਰਾਈਵਰ ਦੀ ਔਰ ਡਿਸਪੈਚਰ ਦੀ ਜਾਂ ਕੰਪਨੀ ਦੀ ਜਾਂ ਕਿਸੇ ਦੀ ਵੀ ਪ੍ਰੋਬਲਮ ਜਿਹੜੀ ਨਹੀਂ ਸੀ। ਉਹ ਸਿਰਫ ਇਹ ਸੀ ਕਿ ਜਦੋਂ ਰੇਟ ਘਟਦੇ ਆ ਤੇ ਫਿਰ ਕੰਪਨੀ ਟਰਾਈ ਕਰਦੀ ਆ ਕਿ ਕਿਤੇ ਨਾ ਕਿਤੇ ਪੈਸੇ ਬਚਾਏ ਜਾਣ ਤੇ ਸਾਰਿਆਂ ਨਾਲੋਂ ਜਿਹੜਾ ਸੌਖਾ ਟਾਰਗੇਟ ਹੁੰਦਾ ਉੱਤੇ ਫਿਰ ਜਿਹੜਾ ਉਹ ਮਤਲਬ ਕਿ ਬੰਦਾ ਹਰ ਇੱਕ ਕੰਪਨੀ ਜਿਹੜੀ ਉਹ ਕਰਦੀ ਹੈ ਜਾਂ ਗੁੱਸਾ ਕੱਢ ਲੈਂਦਾ ਉਹਦੇ ਤੇ। ਸੋ ਇਹ ਆਲਵੇਜ਼ ਹੁੰਦਾ ਹੈ ਕਿ ਜਿਹੜਾ ਐਂਡ ਯੂਜ਼ਰ ਹੈ ਨਾ ਕਿਸੇ ਵੀ ਪ੍ਰੋਡਕਟ ਦਾ, ਕਿਸੇ ਵੀ ਕੰਮ, ਕਿਸੇ ਵੀ ਚੀਜ਼ ਦਾ ਐਂਡ ਯੂਜ਼ਰ ਹੈ ਉੱਤੇ ਅਸਰ ਪਹਿਲਾਂ ਪੈਂਦਾ ਸਾਰਿਆਂ ਨਾਲੋਂ। ਸੋ ਇਸ ਚੀਜ਼ ਨੂੰ ਇੰਨਾ ਕੁ ਸਮਝਦਾਰੀ ਵਰਤੋ ਹੁਣ ਵੀ ਰੇਟ ਦੇ ਵੱਲ ਥੋੜਾ ਧਿਆਨ ਦਿਓ। ਰੇਟ ਜਿਹੜੇ ਆ ਆਪਣੀ ਕੈਲਕੂਲੇਸ਼ਨ ਕਰੋ, ਆਪਣਾ ਟਰਾਈ ਕਰੋ ਕਿ ਆਪਣੇ ਪਰ ਮਾਈਲ ਰੇਟ ਤੁਹਾਨੂੰ ਐਕੂਰੇਟ ਪਰ ਮਾਈਲ ਰੇਟ ਪਤਾ ਹੋਵੇ। ਅਸੀਂ ਹੈਰਾਨੀ ਹੈ ਰਾਜਕਰਨ, ਅਸੀਂ ਕੱਲ ਵੀ ਬੈਠੇ ਇੱਕ ਟਰੱਕਿੰਗ ਕੰਪਨੀ ਨਾਲ ਡਿਸਕਸ਼ਨ ਚੱਲਦੀ ਸੀ, ਅਸੀਂ ਇੱਕ ਕੈਲਕੂਲੇਟਰ ਕ੍ਰੀਏਟ ਕੀਤਾ ਸੀਗਾ ਜਿਹੜਾ ਅਸੀਂ ਜਲਦੀ ਲੈ ਕੇ ਆਵਾਂਗੇ ਆਪਣੇ ਉੱਤੇ ਆਪਣੇ ਤੇ ਵੈਬਸਾਈਟ ਦੇ, ਕਿ ਜਿਹੜੀ ਉਹਨਾਂ ਦਾ ਰੇਟ ਅਸੀਂ ਐਕਚੁਅਲ ਰੇਟ ਕੈਲਕੂਲੇਟ ਕੀਤਾ ਕਿ ਜਿਸ 'ਚ ਬੜੀ ਬਹੁਤ ਸਾਰੇ ਖਰਚੇ ਪਾਏ, ਫਿਰ ਵੀ ਅਜੇ ਕਈ ਖਰਚੇ ਜਿਹੜੇ ਆ ਅਨਐਕਸਪੈਕਟਡ ਹੋ ਜਾਂਦੇ ਆ। ਉਹ ਖਰਚੇ ਪਾਏ ਤੇ ਤੁਸੀਂ ਯਕੀਨ ਨਹੀਂ ਕਰਨਾ ਉਹਨਾਂ ਦਾ ਜਿਹੜਾ ਰੇਟ ਸੀਗਾ ਪਰ ਮਾਈਲ $82 ਆ ਰਿਹਾ ਸੀ ਜੀ। $82 ਦੇ ਕਰੀਬ ਉਹਨਾਂ ਦਾ ਕਾਸਟ ਜਿਹੜੀ ਸੀ ਉਹ ਆ ਰਹੀ ਸੀ ਤੇ ਉਹਨਾਂ ਦੀ ਜਿਹੜੀ ਰੈਵਨਿਊ ਸੀਗੀ, ਰੈਵਨਿਊ ਆਲਮੋਸਟ ਉਹਨਾਂ ਦਾ $75 ਆ ਰਿਹਾ ਸੀ ਜੀ। ਸੋ ਹੁਣ ਉੱਥੇ ਤੁਸੀਂ ਆਪ ਜੇ ਹਿਸਾਬ ਲਾਓ ਵੀ ਜੇ ਕਿਸੇ ਵੀ ਕੰਪਨੀ ਦਾ ਜਿਹੜਾ ਰੈਵਨਿਊ ਆ ਉਹ $75 ਹੋਵੇ ਤੇ ਉਹਨਾਂ ਦਾ ਜਿਹੜਾ ਕਾਸਟ ਹੈ $82 ਹੋਵੇ ਤੇ ਉਹ ਕੰਪਨੀ ਕਦੋਂ ਤੱਕ ਸਰਵਾਈਵ ਕਰ ਸਕਦੀ ਹੈ। ਸੋ ਲੋੜ ਆ ਰੇਟ ਦੇ ਉੱਤੇ ਕੰਮ ਕਰਨ ਦੀ। ਜੀ ਜੀ ਬਿਲਕੁਲ, ਕਿਉਂਕਿ ਉਹ ਆਪਾਂ ਨਾ ਜਿਹੜਾ ਹਿਸਾਬ ਕਿਤਾਬ ਨਹੀਂ ਰੱਖਦੇ ਹੈਗੇ
ਉੱਦੇ ਅੰਦਾਜ਼ੇ ਨਾਲ ਦੇਖ ਲੈਂਦੇ ਉਹ ਕਿੰਨੇ ਲੈਂਦਾ, ਉਹ ਕਿੰਨੇ ਲੈਂਦਾ। ਜਦੋਂ ਤੱਕ ਤੁਹਾਡਾ ਪੂਰਾ ਜਿਹੜਾ ਕਿੰਨਾ ਖਰਚਾ ਬਣਦਾ ਆ ਉਹ ਹੀ ਨਹੀਂ ਤੁਸੀਂ ਫਿਗਰ ਆਊਟ ਕਰਦੇ। ਜੇ $1.80 ਪੈਂਦਾ ਅਤੇ $1.60 ਜਾਂ 65 ਸੈਂਟ ਨੂੰ ਤੁਸੀਂ ਚੱਕ ਰਹੇ ਆ, ਫਿਰ ਤਾਂ ਤੁਸੀਂ ਜਿਹੜਾ ਘਾਟਾ ਹੀ ਜਿਹੜਾ ਉਹ ਖਾ ਰਹੇ ਹੈਗੇ ਆ। ਹੁਣ ਦੇਖੋ ਨਾ, ਇੱਧਰੋਂ ਜੇ ਐਵਰੇਜ ਇੱਧਰੋਂ 2.25 ਨੂੰ ਚਲਾ ਜਾਂਦਾ, ਉੱਧਰੋਂ ਆਉਂਦੇ ਆ 1.5 ਨੂੰ ਜਾਂ ਡਾਲਰ ਨੂੰ ਆਉਂਦਾ ਹੈ, ਤੇ ਉਹ ਐਵਰੇਜ ਬਹੁਤ ਥੱਲੇ ਚਲੀ ਜਾਂਦੀ ਆ। ਜੀ ਆਈ ਥਿੰਕ ਮੇਰੇ ਖਿਆਲ ਆਪਣੀ ਅੱਜ ਜਿਹੜੀ ਖਾਸ ਗੱਲ ਜਿਹੜੀ ਆ ਰੋਡ ਸਾਈਡ ਇੰਸਪੈਕਸ਼ਨ ਜਿਹੜੀ ਆ ਰਹੀ ਆ 72 ਆਵਰ 72 ਘੰਟੇ ਦੀ ਜਿਹੜੀ ਰੋਡ ਸਾਈਡ ਇੰਸਪੈਕਸ਼ਨ ਆ ਰਹੀ ਆ, ਮੇਰੇ ਖਿਆਲ ਉਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਸਾਰਿਆਂ ਨੂੰ। ਬਿਲਕੁਲ ਉਹਦੇ ਬਾਰੇ ਦੇ ਵਿੱਚ ਵੀ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ। ਬਿਲਕੁਲ। ਸੋ ਜ਼ਰੂਰ ਇੱਕ ਤਾਂ ਤਰੀਕਾ ਦੱਸ ਦਿਓ ਇੱਕ ਵਾਰੀ ਫਿਰ ਵੀ ਕਦੋਂ ਜਿਹੜੀ ਰੋਡ ਸਾਈਡ ਇੰਸਪੈਕਸ਼ਨ ਜਿਹੜੀ ਆ ਰਹੀ ਆ, ਤੇ ਫਿਰ ਉਹਦੇ ਵਾਸਤੇ ਕੀ ਤਿਆਰੀਆਂ ਜਿਹੜੀਆਂ ਆ ਉਹ ਹਰ ਇੱਕ ਦੀਆਂ ਹੋਣੀਆਂ ਚਾਹੀਦੀਆਂ ਨੇ। ਜਿਹੜਾ ਮੈਨੂੰ ਲੱਗਦਾ ਹਰ ਵਾਰੀ ਜਿਹੜੇ ਕਰਦੇ ਨੇ CVSA ਵਾਲੇ, ਸੋ ਇਹ ਕਮਰਸ਼ੀਅਲ ਵਹੀਕਲ ਸੇਫਟੀ ਅਲਾਇੰਸ ਵਾਲੇ, ਅਤੇ ਇਕੱਲਾ ਅਮਰੀਕਾ ਹੀ ਨਹੀਂ, ਆਈ ਥਿੰਕ ਕੈਨੇਡਾ ਦੇ ਨਾਲ ਮੈਕਸੀਕੋ ਦੋਨਾਂ ਹੀ ਮੁਲਕਾਂ ਦੇ ਵਿੱਚ ਇਕੱਠਿਆਂ ਹੀ ਇਹ ਸਾਰੇ ਪਾਸੇ ਪੂਰੇ ਨਾਰਥ ਅਮਰੀਕਾ ਦੇ ਵਿੱਚ ਕੰਡਕਟ ਕੀਤੀਆਂ ਜਾਂਦੀਆਂ। ਹਾਂਜੀ ਬਿਲਕੁਲ, ਇੰਟਰਨੈਸ਼ਨਲ ਹੁੰਦੀ ਹੈ ਜੀ। ਇੰਟਰਨੈਸ਼ਨਲ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਕੈਨੇਡਾ, ਅਮਰੀਕਾ ਤੇ ਮੈਕਸੀਕੋ ਇਕੱਠਿਆਂ ਚੱਲਦਾ ਆ। ਸੋ ਇਹ ਜਿਹੜੀ ਡੇਟਸ ਹੈਗੀਆਂ ਪਹਿਲਾ ਵੀਕ ਜੂਨ ਦਾ ਹੁੰਦਾ ਆ। ਸੋ ਉਸ ਵੀਕ ਦੇ ਵਿੱਚ ਇਹ ਸਾਰਾ ਕੰਮ ਹੁੰਦਾ ਹੈ। ਤਾਂ ਇਹਦੇ ਵਿੱਚ ਮੇਨ ਗੱਲ ਹੈਗੀ ਆ ਰਾਜਕਰਨ ਦੀ, ਆਪਣਾ ਜਿਹੜਾ ਆ ਇਹਦੀ ਟਰੱਕ ਦੀ ਜਿਹੜੀ ਕਲੀਨਿੰਗਨੈਸ ਆ। ਜੇ ਟਰੱਕ ਤੁਹਾਡਾ ਸਾਫ ਸੁਥਰਾ ਆ, ਟਰੱਕ ਔਰਗਨਾਈਜ਼ ਆ, ਟ੍ਰੇਲਰ ਔਰਗਨਾਈਜ਼ ਆ, ਤੁਸੀਂ ਧੋਇਆ ਆ, ਸਾਫ ਸੁਥਰਾ ਕੀਤਾ ਆ, ਤੇ ਬਹੁਤ ਚਾਂਸਿਸ ਹੁੰਦੇ ਆ ਵੀ ਤੁਸੀਂ ਇਸ ਇੰਸਪੈਕਸ਼ਨ ਦੇ ਵਿੱਚੋਂ ਕਲੀਨ ਨਿਕਲ ਜਾਂਦੇ ਆ, ਕਿਉਂਕਿ ਸਾਫ ਸੁਥਰੇ ਦੇ ਉੱਤੇ ਜਿਹੜਾ ਆ ਉਹ ਧਿਆਨ ਜਿਹੜਾ ਉਹ ਪਹਿਲਾਂ ਦਿੰਦੇ ਆ, ਉਹ ਦੇਖਦੇ ਆ ਪਹਿਲਾਂ ਵੀ ਇਹ ਸਾਫ ਸੁਥਰਾ ਕਿੰਨਾ ਕਿਆ। ਜੀ, ਸੋ ਇਹ ਤਰੀਕਾ ਆਈ ਥਿੰਕ ਇਸ ਵਾਰ 4, 5 ਅਤੇ 6 ਜੂਨ ਦੀਆਂ ਜਿਹੜੀਆਂ ਹੈਗੀਆਂ ਬਹੁਤ ਹੀ ਜਲਦ ਜਿਹੜੀਆਂ ਇਹ ਆਉਣ ਜਾ ਰਹੀਆਂ ਨੇ, ਅਤੇ ਇਹ 72 ਘੰਟੇ ਦਾ ਜਿੱਦਾਂ ਤੁਸੀਂ ਦੱਸਿਆ ਵੀ ਇਹ ਪੀਰੀਅਡ ਹੁੰਦਾ ਆ। ਅਤੇ ਉਸ ਦੇ ਵਿੱਚ ਰਮਨ ਜੀ ਇਹ ਹੁੰਦਾ ਵੀ ਜਿਹੜਾ ਵੀ ਬੰਦਾ ਇੱਕ ਵਾਰੀ ਚੱਲਦਾ ਆ ਅਤੇ ਉਸ ਦੇ ਇੱਕ ਵਾਰੀ ਇੰਸਪੈਕਸ਼ਨ ਹੁੰਦੀ ਆ, ਕਿਤੇ ਨਾ ਕਿਤੇ ਉਹਨਾਂ ਨੂੰ ਰੋਕਿਆ ਹੀ ਜਾਂਦਾ ਹੈ। ਦੇਖੋ 72 ਆਵਰ ਇਹਨੂੰ ਤਾਂ ਕਹਿੰਦੇ ਆ ਕਿ ਕੋਈ ਵੀ ਬੰਦਾ ਕਿਸੇ ਵੀ ਕੋਰਨਰ ਚੋਂ ਅਮਰੀਕਾ ਦੇ ਵਿੱਚੋਂ ਕੈਨੇਡਾ ਵਿੱਚੋਂ ਕਿਸੇ ਤੁਰਦਾ ਹੈ ਤੇ ਉਹਨੂੰ ਕਿਸੇ ਨਾ ਕਿਸੇ ਟਾਈਮ ਤੇ ਜਿਹੜੀ ਆ ਇੰਸਪੈਕਸ਼ਨ ਜਿਹੜੀ ਆ ਹੋ ਜਾਂਦੀ ਹੈ। ਖਾਸ ਕਰਕੇ ਜਿੰਨੇ ਵੀ ਜਿਹੜੇ ਸਕੇਲ ਹੈਗੇ ਉੱਤੇ ਤਾਂ ਹੈ ਹੀ ਹੈ, ਪਲੱਸ ਸਕੇਲ ਦੇ ਉੱਤੇ ਉਹਨਾਂ ਨੇ ਐਕਸਟਰਾ ਉਦਣ ਜਿਹੜੇ ਇੰਸਪੈਕਟਰ ਹੁੰਦੇ ਆ ਉਹ ਲਾਏ ਹੁੰਦੇ ਆ। ਜਿਹੜੇ ਆਪਣੇ ਰੈਸਟ ਏਰੀਆਜ਼ ਹੁੰਦੇ ਆ, ਕਈ ਵਾਰੀ ਕਿਸੇ ਟਰੱਕ ਸਟਾਪ ਤੇ ਜਿੱਥੇ ਉਹਨਾਂ ਨੂੰ ਜਗ੍ਹਾ ਮਿਲਦੀ ਹੈ, ਮਤਲਬ ਕਿਤੇ ਵੀ ਉਹਨਾਂ ਨੂੰ ਜਗ੍ਹਾ ਮਿਲੇ ਉਹਨਾਂ ਨੇ ਉੱਥੇ ਮਤਲਬ ਕਿ ਇਹਨੂੰ ਕਰਨਾ ਆ। ਉਹਨਾਂ ਨੇ ਕ੍ਰਿਸ ਕ੍ਰਾਸ ਕਰਕੇ ਸਾਰੇ ਅਮਰੀਕਾ ਦੇ ਵਿੱਚ ਟਰਾਈ ਕਰਨੀ ਹੈ ਵੀ ਜਿੰਨੇ ਮੈਕਸੀਮਮ ਇੰਸਪੈਕਸ਼ਨ ਜਿਹੜੀਆਂ ਉਹ ਕੀਤੀਆਂ ਜਾ ਸਕਣ ਇਸ ਦਿਨ ਦੇ ਉੱਤੇ। ਤੇ ਅਗੇਨ ਜਿਹੜਾ ਮੇਨ ਹੈਗਾ ਇਸ ਵਾਰੀ ਹੈਗਾ ਜਿਹੜਾ ਆਪਣਾ ਸਸਪੈਂਸ਼ਨ ਦੇ ਉੱਤੇ ਆ ਤੇ ਸਟੀਅਰਿੰਗ ਵੀਲ ਦੇ ਉੱਤੇ ਆ। ਇੱਥੇ ਉਹਨਾਂ ਨੇ ਐਰਕੀ ਜ਼ਿਆਦਾ ਧਿਆਨ ਦੇਣਾ ਹੈ। ਤੁਹਾਡੀ ਜਿਹੜੀ ਸਸਪੈਂਸ਼ਨ ਹੈਗੀ ਹੈ ਟਰੱਕ ਦੀ, ਟ੍ਰੇਲਰ ਦੀ, ਜਾਂ ਤੁਹਾਡਾ ਜਿਹੜਾ ਸਟੀਅਰਿੰਗ ਵੀਲ ਦਾ ਹੈਗਾ ਉਹਦੇ ਵਿੱਚ ਜੇ ਉਹਦੇ 'ਚ ਜ਼ਿਆਦਾ ਪਲੇ ਹੈਗੀ ਆ ਉਹ ਬਹੁਤ ਡੇਂਜਰਸ ਹੈਗੀ ਆ। ਤੋ ਇਹ ਚੀਜ਼ਾਂ ਜਿਹੜੀਆਂ ਦੋ ਸਪੈਸੀਫਿਕ ਜਿਹੜੀਆਂ ਹਾਈਲਾਈਟ ਕੀਤੀਆਂ ਉਹਨਾਂ ਨੇ ਇਸ ਵਾਰੀ, ਜਿਹਨਾਂ ਉੱਤੇ ਉਹਨਾਂ ਨੇ ਮੇਜਰ ਜਿਹੜੀ ਆ ਲੋਕ ਆਖਰ ਜਿਹੜਾ ਇਹਨਾਂ ਦੋ ਚੀਜ਼ਾਂ ਦੇ ਉੱਤੇ ਕਰਨਾ। ਬਾਕੀ ਟੋਟਲ ਇੰਸਪੈਕਸ਼ਨ ਤਾਂ ਜਿਹੜੀ ਲੈਵਲ 1 ਇੰਸਪੈਕਸ਼ਨ ਹੈ ਉਹ ਤਾਂ ਕਰਨੀ ਹੈ। ਤੇ ਉਸ ਤੋਂ ਬਾਅਦ ਜੇ ਤੁਹਾਡੇ ਕਈ ਵਾਰੀ ਆਪਣੇ ਬੰਦੇ ਕਹਿ ਵੀ ਦਿੰਦੇ ਆ ਕਿ ਯਾਰ ਮੇਰੇ ਤਾਂ ਸਟਿੱਕਰ ਲੱਗਾ ਸੀਗਾ, ਕਈ ਵਾਰੀ ਜਿਹੜਾ ਇਹ ਜਿਹੜੀਆਂ ਇੰਸਪੈਕਸ਼ਨ ਹੁੰਦੀਆਂ ਇਹਦੇ ਵਿੱਚ ਸਟਿੱਕਰ ਜਿਹੜਾ ਆ ਉਹ ਕਈ ਵਾਰੀ ਇਗਨੋਰ ਕਰ ਦਿੰਦੇ ਆ। ਜੇ ਉਹਨਾਂ ਨੂੰ ਕੋਈ ਨਾ ਕੋਈ ਉਹਦੇ ਵਿੱਚ ਟਰੱਕ ਦੇ ਵਿੱਚ ਚੀਜ਼ ਲੱਭ ਜਾਂਦੀ ਹੈ ਕਰਨ ਯੋਗਤਾ ਨੂੰ ਉਹਨਾਂ ਨੂੰ ਕੋਈ ਦਿਖ ਜਾਵੇ ਤਾਂ ਸਟਿੱਕਰ ਨੂੰ ਇਗਨੋਰ ਵੀ ਕਰ ਦਿੰਦੇ ਆ। ਠੀਕ ਹੈ। ਸੋ ਲੈਵਲ 1 ਇੰਸਪੈਕਸ਼ਨ ਦੇ ਵਿੱਚ ਰਮਨ ਜੀ ਕੀ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਮੇਨ, ਕਿਹੜੇ ਜਿੱਦਾਂ ਤੁਸੀਂ ਦੱਸਿਆ ਵੀ ਸਸਪੈਂਸ਼ਨ ਦੇ ਉੱਤੇ ਅਤੇ ਸਟੀਅਰਿੰਗ ਦੀ ਪਲੇ ਦੇ ਉੱਤੇ ਤਾਂ ਇਸ ਵਾਰ ਉਹਨਾਂ ਨੇ ਜ਼ਿਆਦਾ ਜ਼ੋਰ ਦੇਣਾ ਹੀ ਦੇਣਾ ਹੈ। ਓਵਰਆਲ ਲੈਵਲ 1 ਇੰਸਪੈਕਸ਼ਨ 'ਚ ਕੀ ਕਵਰ ਕੀਤਾ ਜਾਂਦਾ ਹੈ? ਦੇਖੋ ਲੈਵਲ 1 ਇੰਸਪੈਕਸ਼ਨ ਦੇ ਵਿੱਚ ਪ੍ਰੀਟੀ ਮੱਚ ਜਿੰਨੀਆਂ ਤੁਹਾਡੀਆਂ ਟਰੱਕ ਦੇ ਬਾਰੇ ਦੇ ਵਿੱਚ ਜੋ ਵੀ ਆ ਉਹਨਾਂ ਨੇ ਸਾਰਾ ਕੁਝ ਜਿਹੜਾ ਲੈਵਲ 1 ਦੇ ਵਿੱਚ ਇੰਸਪੈਕਸ਼ਨ ਦੇ ਵਿੱਚ ਕਰਨਾ ਹੈ। ਜਿਹੜੀ ਸਟੈਂਡਰਡ ਇੰਸਪੈਕਸ਼ਨ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਲੈਵਲ 1 ਦੇ ਵਿੱਚ ਟਰੱਕ ਦਾ ਤੇ ਡਰਾਈਵਰ ਦੀ ਹੈਲਥ ਤੇ ਡਰਾਈਵਰ ਦਾ ਡਿਊਟੀ ਆਫ ਸਟੇਟਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਲੈਵਲ 1 ਦੇ ਵਿੱਚ ਆ ਜਾਂਦੀਆਂ। ਜਿਹਦੇ ਵਿੱਚ ਜੇ ਤੁਸੀਂ ਚੱਲ ਪਓ ਤਾਂ ਬ੍ਰੇਕ ਸਿਸਟਮ ਤੋਂ ਲੈ ਕੇ ਕਾਰਗੋ ਸਿਕਿਉਰਮੈਂਟ,
ਕਪਲਿੰਗ ਡਿਵਾਈਸ ਜਿਹੜੇ ਆਪਾਂ ਟਰੱਕ ਨੂੰ ਟ੍ਰੇਲਰ ਨੂੰ ਜੋੜਦੇ ਆ, ਡਰਾਈਵ ਲਾਈਨ, ਡਰਾਈਵ ਸ਼ਾਫਟ, ਐਗਜ਼ੌਸਟ ਸਿਸਟਮ, ਫਰੇਮਸ, ਫਿਊਲ ਸਿਸਟਮ, ਜਿਹੜੇ ਲਾਈਟਿੰਗ ਡਿਵਾਈਸ, ਹੈਡ ਲੈਂਪਸ, ਟੇਲ ਲੈਂਪਸ, ਸਟਾਪ ਲੈਂਪਸ, ਟਰਨ ਸਿਗਨਲ, ਮਡ ਫਲੈਪਸ, ਜਿੰਨੇ ਵੀ ਇਹ ਸਾਰੀ ਚੀਜ਼ਾਂ ਹੁੰਦੀਆਂ, ਸਟੀਅਰਿੰਗ ਮੈਕੈਨਿਜ਼ਮ ਹੁੰਦਾ, ਸਸਪੈਂਸ਼ਨ ਜਿਹੜੀ ਆਪਾਂ ਆਲਰੇਡੀ ਗੱਲ ਕਰ ਲਈ ਹੈ, ਟਾਇਰਸ ਹੈਗੇ ਆ, ਜਿਹੜੇ ਵੀਲਸ, ਰਿਮਸ, ਹੱਬ, ਵਿੰਡਸ਼ੀਲਡ ਵਾਈਪਰ ਤੱਕ ਇਹ ਚੀਜ਼ਾਂ ਹੈਗੀਆਂ। ਇਹ ਸਾਰੀਆਂ ਜਿਹੜੀਆਂ ਲੈਵਲ 1 ਦੇ ਵਿੱਚ ਇਹ ਜਿਹੜੀਆਂ ਨਾਰਥ ਅਮਰੀਕਨ ਸਟੈਂਡਰਡ ਇੰਸਪੈਕਸ਼ਨ ਹੈ ਲੈਵਲ 1 ਦੇ ਵਿੱਚ ਹੁੰਦੀ ਹੈ। ਸੋ ਲੈਵਲ 1 ਦੇ ਵਿੱਚ ਪ੍ਰੀਟੀ ਮੱਚ ਉਹਨਾਂ ਨੇ ਡਰਾਈਵਰ ਦੀ ਹੈਲਥ, ਜਿਹੜੀ ਜਦੋਂ ਆਪਾਂ ਡਰਾਈਵਰ ਦੀ ਹੈਲਥ ਕਹਿੰਦੇ ਆ ਨਾ, ਉਹਦੇ ਵਿੱਚ ਯਾਦ ਰੱਖਿਓ ਕਿ ਡਰਾਈਵਰ ਦੀ ਹੈਲਥ ਉਹ ਨਹੀਂ ਵੀ ਉਹਨੂੰ ਬੁਖਾਰ ਨਹੀਂ ਗਾ ਜਾਂ ਉਹ ਵਾਲੀ ਹੈਲਥ ਨਹੀਂ ਗੀ। ਡਰਾਈਵਰ ਦੀ ਹੈਲਥ ਕੀ ਉਹ ਟਰੱਕ ਚਲਾਉਣ ਯੋਗ ਹੈਗਾ, ਉਹਦਾ ਜਿਹੜਾ ਸਰਟੀਫਿਕੇਟਸ ਹੈਗੇ ਆ, ਉਹਦੇ ਜਿਹੜੀ ਕ੍ਰੈਡੈਂਸ਼ੀਅਲਸ ਹੈਗੇ ਆ ਉਹ ਪੂਰੇ ਹੈਗੇ ਆ। ਉਸ ਤੋਂ ਬਾਅਦ ਜਿਹੜੀ ਉਹਦੀ ਲੌਗ ਬੁੱਕ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਇਕੁਇਪਮੈਂਟ ਹੈ, ਤਿੰਨੇ ਚੀਜ਼ਾਂ ਦੀ ਇਨਸਪੈਕਸ਼ਨ ਜਿਹੜੀ ਆ ਉਹ ਲੈਵਲ 1 ਇਨਸਪੈਕਸ਼ਨ ਜਿਹੜੀ ਜਾਂਦੀ ਆ ਜੀ। ਸੋ ਇਸ ਇੰਸਪੈਕਸ਼ਨ ਦੇ ਲਈ ਇਹ ਦੇਖੋ ਬੜੀ ਪ੍ਰਚਲਿਤ ਗੱਲ ਆ ਤੇ ਕਿਸੇ ਤੋਂ ਲੁਕੀ ਹੋਈ ਵੀ ਨਹੀਂ ਹੈਗੀ ਵੀ ਬਹੁਤ ਸਾਰੇ ਲੋਕ ਇਹ 3 ਦਿਨਾਂ ਦੀ ਛੁੱਟੀ ਵੀ ਲੈਂਦੇ ਆ ਇਸ ਟਾਈਮ ਦੇ ਉੱਤੇ। ਜਦੋਂ ਉਹਨਾਂ ਨੇ ਆਲਰੇਡੀ ਅਨਾਊਂਸ ਕਰ ਦਿੱਤਾ ਹੁੰਦਾ ਆ ਉਦੋਂ ਕਈ ਜਣੇ ਲੋਡ ਨਹੀਂ ਚੱਕਦੇ, ਉਹ ਛੁੱਟੀ ਵੀ ਲੈ ਲੈਂਦੇ, ਕਹਿੰਦੇ ਚਲੋ ਵਕੇਸ਼ਨ ਵੀ ਜਿਹੜੀ ਆਪਾਂ ਕਰ ਆਉਂਦੇ ਆ ਵੀ ਹੈਸਲ ਤੋਂ ਜਿਹੜਾ ਉਹ ਬਚ ਜਾਂਗੇ। ਕੀ ਇਸ ਦੇ ਪਿੱਛੇ ਕਾਰਨ ਆ ਤੇ ਜਾਂ ਜਿਹੜੇ ਜਾ ਰਹੇ ਨੇ ਉਹ ਇਸ ਇੰਸਪੈਕਸ਼ਨ ਦੇ ਲਈ ਕਿੱਦਾਂ ਜਿਹੜੇ ਆ ਉਹ ਰੈਡੀ ਹੋਣ? ਇਹ ਨਹੀਂ ਆ ਵੀ ਸਿਰਫ ਇਹ 3 ਦਿਨਾਂ ਦੇ ਲਈ, ਆਲ ਦਾ ਟਾਈਮ ਜਿਹੜੇ ਬੰਦੇ ਨੂੰ ਅਪ ਟੂ ਡੇਟ ਜਿਹੜਾ ਵੈਸੇ ਤਾਂ ਰਹਿਣਾ ਹੀ ਚਾਹੀਦਾ ਹੈ। ਜਿਹੜਾ ਇਹ ਰਾਜ ਇਹਦੇ ਵਿੱਚ ਰੀਜ਼ਨ ਹੈਗਾ ਕਿ ਜਦੋਂ ਛੁੱਟੀ ਲੈਂਦੇ ਆ ਜਾਂ ਇਹ ਆਮ ਤੌਰ ਤੇ ਪਹਿਲਾਂ ਜਦੋਂ ਲੌਗ ਬੁੱਕ ਦਾ ਇਸ਼ੂ ਹੁੰਦਾ ਸੀ, ਜੋ ਪੇਪਰ ਲੌਗ ਬੁੱਕ ਹੁੰਦੀ ਸੀਗੀ, ਉਦੋਂ ਇਹ ਕਾਫੀ ਪ੍ਰਚਲਿਤ ਹੁੰਦਾ ਸੀਗਾ ਕਿ ਉਦੋਂ ਛੁੱਟੀ ਲਈ ਜਾਂਦੀ ਸੀਗੀ। ਪਰ ਜਦੋਂ ਹੁਣ ਕਿਉਂਕਿ ELD ਜਾਂ AOBRD ਦਾ ਵੀ ਮੈਂ ਫਿਰ ਇੱਕ ਗੱਲ ਕਹਿ ਦਿਆਂ ਕਿ ਜਿਹੜੀਆਂ ਇਸ ਵੇਲੇ ਇੰਸਪੈਕਸ਼ਨਸ ਚੱਲ ਰਹੀਆਂ, ਜਿਹੜੀਆਂ ਇਸ ਵੇਲੇ ਤੁਹਾਡੇ ਆਡਿਟ ਚੱਲ ਰਹੇ ਆ, ਜਿੱਥੇ AOBRD ਆਡਿਟ ਹੋ ਰਹੀ ਆ, ਉਹਨਾਂ ਨੂੰ ਉਹ ਕਲੀਨ ਸਰਟੀਫਿਕੇਟ ਨਹੀਂ ਦੇ ਰਹੇ, ਉਹਨਾਂ ਨੂੰ ਅੱਗੇ ਨਹੀਂ ਕਰ ਰਹੇ, ਉਹਨਾਂ ਨੂੰ ਕੰਡੀਸ਼ਨਲ ਪਾ ਰਹੇ ਆ। ਸੋ ਪਲੀਜ਼ ਇਸ ਚੀਜ਼ 'ਤੇ ਧਿਆਨ ਦਿਓ। ਆਪਣੀ ਜਿਹੜੀ AOBRD ਦੇ ਵਿੱਚ ਐਡੀਟਿੰਗ ਆ ਉਹਨੂੰ ਬੰਦ ਕਰਕੇ ਆਪਣਾ ਜਿਹੜਾ ਟਰੱਕ ਹੈ, ਜਿਹੜੀ ELD ਹੈਗੀ ਆ, ਉਹਨੂੰ ਸਹੀ ਢੰਗ ਨਾਲ ਚਲਾਉਣੀ ਸ਼ੁਰੂ ਕਰੋ, ਕਿਉਂਕਿ ਸਮਾਂ ਆ ਰਿਹਾ, ਟਾਈਮ ਬਹੁਤ ਛੇਤੀ ਨਾਲ ਆ ਰਿਹਾ ਤੇ ਮੁੜ ਕੇ ਇੱਕਦਮ ਇਹਨੂੰ ਚੇਂਜ ਕਰਨਾ ਤੇ ਇਹਦੇ ਨਾਲ ਜਿਹੜਾ ਚੱਲਣਾ ਉਹ ਔਖਾ ਹੋ ਜਾਣਾ ਆ। ਸੋ ਕੋਸ਼ਿਸ਼ ਕਰੋ ਵੀ ਜਿੰਨੀ ਜਲਦੀ ਹੋ ਸਕਦਾ ਇਹਨੂੰ ਚੇਂਜ ਜੀ। ਤੇ ਰਮਨ ਜੀ, ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਬਹੁਤ ਮੈਨੂੰ ਲੱਗਦਾ ਕਾਫੀ ਲੋਕ ਜਿਹੜੇ ਉਸ ਨੂੰ ਲੈ ਕੇ ਚਿੰਤਤ ਵੀ ਹੋਣਗੇ। ਕਈ ਵਾਰੀ ਉਸ ਦੇ ਵਿੱਚ ਜਦੋਂ ਇੰਸਪੈਕਸ਼ਨ ਹੋ ਰਹੀ ਹੋਊਗੀ ਵੀ ਕੋਈ ਪਰਸਨਲ ਕਨਵੀਨੈਂਸ ਦੇ ਵਿੱਚ ਆ, ਕੋਈ ਪਾ ਸਕਦਾ, ਕੋਈ ਨਹੀਂ ਪਾ ਸਕਦਾ, ਕੋਈ ਟ੍ਰੈਫਿਕ ਕਰਕੇ ਕਿਤੇ ਫਸਿਆ ਹੋਊਗਾ ਜਾਂ ਉਸਨੇ ਪੈਂਡਾ ਜਿਹੜਾ ਉਹ ਪੂਰਾ ਕਰਨ ਦੇ ਲਈ। ਸੋ ਉਸ ਦੇ ਲਈ ਕੀ ਟਿਪਸ ਨੇ, ਕੀ ਹਦਾਇਤਾਂ ਨੇ? ਲੋਕ ਜਿਹੜੇ ELD ਆ ਜਾਂ ਉਸ ਨੂੰ ਕਿਸ ਤਰੀਕੇ ਦੇ ਨਾਲ, ਖਾਸ ਕਰਕੇ ਜਦੋਂ ਪਤਾ ਵੀ ਹਰ ਇੱਕ ਪਾਸੇ ਇੰਸਪੈਕਸ਼ਨ ਹੋ ਰਹੀ ਆ, ਵੀ ਉਹ ਕਿਸ ਤਰੀਕੇ ਦੇ ਨਾਲ ਉਸ ਨੂੰ ਜਿਹੜਾ ਉਹ ਯੂਜ਼ ਕਰਨ, ਕਿਸ ਤਰੀਕੇ ਦੇ ਨਾਲ ਉਹਨੂੰ ਮੇਨਟੇਨ ਰੱਖਣ? ਬੇਸਿਕ ਹੈਗਾ ਕਿ ਸਟੇ ਲੀਗਲ, ਠੀਕ ਹੈ ਨਾ, ਉਹਨੂੰ ਸਹੀ ਢੰਗ ਨਾਲ ਜਿੱਥੇ ਤੁਸੀਂ ਜਿਹੜੇ ਲਾਅ ਦੇ ਹਿਸਾਬ ਨਾਲ ਤੁਹਾਨੂੰ ਕੀਤਾ ਗਿਆ ਉਸੇ ਹਿਸਾਬ ਨਾਲ ਚੱਲੋ, ਕਿਉਂਕਿ ਜਸਟ ਨਾਟ ਓਨਲੀ ਦੈਟ ਡੇ ਦੀ ਚੈੱਕ ਕਰਨੀ, ਉਹਨੂੰ ਲਾਸਟ 7 days ਦੀ ਚੈੱਕ ਕਰਨੀ ਆ। ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ, ਕਿਉਂਕਿ ਹੁਣ ਜੇ ELD ਜਿਹੜੀ ਫੁੱਲੀ ਜਦੋਂ ਇੰਪਲੀਮੈਂਟ ਹੋ ਗਈ, ਉਸ ਤੋਂ ਬਾਅਦ ਐਡਿਟ ਵਾਲੀ ਆਪਸ਼ਨ ਨਿਕਲ ਜਾਣੀ ਆ, ਐਡਿਟ ਨਹੀਂ ਹੋ ਸਕਦੀ, ਠੀਕ ਹੈ ਨਾ। ਸੋ ਉਹਦੇ ਵਿੱਚ ਫਿਰ ਜਿਹੜਾ ਇਹ ਰੌਲਾ ਹੈਗਾ, ਹੁਣ ਤਾਂ ਰੌਲਾ ਸਾਰਾ ਤਾਂ ਐਡਿਟ ਦਾ ਨਾ। ਔਰ ਇੱਕ ਚੀਜ਼ ਇਹ ਵੀ ਦੱਸਦਾ ਜਾਵਾਂ ਕਿ ਜਿਹੜੀ ਐਡਿਟ ਹੈਗੀ ਆ, ਜਦੋਂ ਆਮ ਤੌਰ ਤੇ ਇਹ ਇੰਸਪੈਕਸ਼ਨ ਹੁੰਦੀ ਆ, ਸੋ ਇੰਸਪੈਕਸ਼ਨ ਦੇ ਵਿੱਚ ਜਿਹੜੀ ਐਡਿਟ ਆ ਉਹ ਨਜ਼ਰ ਨਹੀਂ ਆਉਂਦੀ। ਸੋ ਇਹ ਮੈਨੂੰ ਵੈਸੇ ਤਾਂ ਕਹਿਣਾ ਨਹੀਂ ਚਾਹੀਦਾ, ਪਰ ਇਹ ਆ ਵੀ ਇਹ ਆਡਿਟ ਜਿਹੜਾ ਆ ਵਿੱਚ ਸਾਰਾ ਕੁਝ ਫੜਿਆ ਜਾਂਦਾ। ਇੰਸਪੈਕਸ਼ਨ ਦੇ ਵਿੱਚ ਕਈ ਵਾਰੀ ਲੋਕੀ ਡਰ ਕੇ ਬੈਠ ਜਾਂਦੇ ਆ ਕਿ ਸ਼ਾਇਦ ਮੇਰੇ ਆਡਿਟ ਫੜੇ ਜਾਣਗੇ। ਇਹ ਆਡਿਟ ਦੇ ਵਿੱਚ ਹੀ ਸਾਰੇ ਜਿਹੜੇ ਆ ਫੜੇ ਜਾਂਦੇ ਆਡਿਟ। ਜਿਹੜੀ ਰੋਡ ਸਾਈਡ ਇੰਸਪੈਕਸ਼ਨ ਹੈ ਉਹਦੇ ਵਿੱਚ ਮੋਸਟਲੀ ਜਿਹੜੇ ਐਡਿਟ ਹੁੰਦੇ ਉਹ ਨਹੀਂ ਪਤਾ ਲੱਗਦੇ। ਸੋ ਕੋਸ਼ਿਸ਼ ਕਰੋ ਵੀ ਰੋਡ ਤੇ ਜੇ ਰਹਿ ਸਕਦੇ ਆ ਤੇ ਨਹੀਂ ਤੇ ਆਪਣਾ ਜਿਹੜਾ ਹੈਗਾ ਯੂਜ਼ਲੀ ਜਿਹੜਾ ਬੇਸਿਕਲੀ ਹਰ ਇੱਕ ਬੰਦੇ ਨੂੰ ਇੰਨੀ ਕਾਮਨ ਸੈਂਸ ਹੋਣੀ ਚਾਹੀਦੀ ਹੈ ਡਰਾਈਵਰ ਨੂੰ ਕਿ ਸਟੇ ਲੀਗਲ, ਥੋੜਾ ਜਿਹਾ ਲੀਗਲ ਚੱਲੋ, ਕਿਉਂਕਿ ਹੁਣ
ਰਾਜਕਰਨ ਕਈ ਕੰਪਨੀਆਂ ਨੇ, ਮੈਨੂੰ ਇੱਥੋਂ ਤੱਕ ਵੀ ਮੈਂ ਦੇਖ ਰਿਹਾ ਕਿ ਕਈ ਕੰਪਨੀਆਂ ਨੇ ਪਿੱਛੇ ਆਪਣੇ ਆਫਿਸ ਦੇ ਵਿੱਚ 2-2 ਬੰਦੇ ਬਿਠਾਏ ਆ ਜਿਹੜੇ ਉੱਥੇ ਬੈਠੇ ਹੀ ਡਰਾਈਵਰ ਦੀ ਲੌਗਬੁੱਕ ਐਡਿਟ ਕਰੀ ਜਾ ਰਹੇ ਆ। ਡਰਾਈਵਰ ਨੂੰ ਕੁਝ ਕਰਨਾ ਹੀ ਨਹੀਂ ਪੈ ਰਿਹਾ। ਇਹ ਤਾਂ ਪੇਪਰ ਲੌਗਬੁੱਕ ਨਾਲੋਂ ਵੀ ਸਸਤਾ ਕੰਮ ਹੋ ਗਿਆ। ਪੇਪਰ ਲੌਗਬੁੱਕ ਤਾਂ ਅੱਗੇ ਪਾੜਨੀ ਪੈਂਦੀ ਸੀ, ਫਿਰ ਬਣਾਉਣੀ ਪੈਂਦੀ, ਦਿਮਾਗ ਲਾਉਣਾ ਪੈਂਦਾ ਸੀ ਡਰਾਈਵਰ ਨੂੰ। ਹੁਣ ਤਾਂ ਉਹ ਵੀ ਨਹੀਂ ਲਾਉਂਦਾ। ਹੁਣ ਤਾਂ ਆਫਿਸ 'ਚ ਬੈਠਾ ਬੰਦਾ ਕਾਲ ਕਰਦਾ ਡਰਾਈਵਰ ਆਫਿਸ ਨੂੰ ਕਿ ਭਾਈ ਮੈਂ ਇੱਥੇ ਪਹੁੰਚ ਗਿਆ, ਮੈਨੂੰ 4 ਘੰਟੇ ਹੋਰ ਚਾਹੀਦੇ। ਉਹ ਕਹਿੰਦੇ ਗੱਲ ਹੀ ਕੋਈ ਨਹੀਂ, ਪਿੱਛੋਂ ਆਪਾਂ ਸੈੱਟ ਕਰ ਦਿੰਦੇ, ਚੱਲ ਤੇਰੇ 4.5 ਘੰਟੇ ਐਡ ਕਰਤੇ, ਚੱਲ ਭਜਾ ਲਾ ਟਰੱਕ। ਸੋ ਇਹ ਜਿਹੜੀ ਚੀਜ਼ ਹੈ ਨਾ, ਇਹ ਕੰਪਨੀਆਂ ਨੂੰ ਬੜੀ ਅਕਲਮੰਦੀ ਵਰਤਣੀ ਚਾਹੀਦੀ ਹੈ ਇਸ ਵੇਲੇ, ਕਿਉਂਕਿ ਇਹ ਚੀਜ਼ਾਂ ਦੇ ਵਿੱਚ ਜੇ ਬਾਹਰ ਡਰਾਈਵਰ ਦਾ ਕਿਤੇ ਐਕਸੀਡੈਂਟ ਹੋ ਗਿਆ, ਦੇਖੋ ਕੋਈ ਫਿਰ ਅੱਗਾ ਪਿੱਛਾ ਨਹੀਂ ਰਹਿੰਦਾ, ਠੀਕ ਹੈ ਨਾ। ਤੇ ਬਾਹਰ ਇੰਨੀ ਜਿਹੜੀ ਇਸ਼ੂ ਆ, ਕਿਤੇ ਮਾੜਾ ਮੋਟਾ ਐਕਸੀਡੈਂਟ ਹੋ ਜਾਵੇ, ਤੁਸੀਂ ਇਨਵੈਸਟੀਗੇਸ਼ਨ 'ਚ ਪੈ ਜਾਵੋ, ਕੋਈ ਐਸੀ ਗੱਲ ਹੋ ਜਾਵੇ ਤੇ ਉਹਦੀ ਫਿਰ ਕੋਈ ਲੁੱਕ ਬੈਕ ਨਹੀਂ ਹੈਗਾ। ਕਿਉਂਕਿ ਇਹ ਜੀ ਇੱਕ ਜਿਹੜਾ ਹੋਰ ਵੀ ਰਾਜ ਇੱਕ ਚੀਜ਼ ਮੈਨੂੰ ਹੁਣ ਪਤਾ ਲੱਗੀ ਸੀਗੀ ਕਿ ਕਈ ਡਰਾਈਵਰ ਜਿਹੜੇ ਆ ਉਹ ਇਸ ਭੁਲੇਖੇ ਦੇ ਵਿੱਚ ਹੈਗੇ ਆ ਵੀ ਇਹ ਜਿਹੜਾ ਅਸੀਂ ਜੋ ਕੁਛ ਵੀ ਕਰਦੇ ਆ ਤੇ ਕੋਈ ਵੀ ਲੌਗਬੁੱਕ ਤਾਂ ਕਰਦੇ ਆ, ਇਹ ਪਿੱਛੇ ਕਿਤੇ ਰਿਕਾਰਡ ਨਹੀਂ ਹੁੰਦਾ ਜੀ। ਇਹ ਭੁਲੇਖਾ ਕੱਢ ਦਿਓ। ਕੋਈ ਇੱਕ ਕੰਪਨੀਆਂ ਕਹਿ ਰਹੀਆਂ ਸੀ ਇਹ ਜੀ ਸਿਰਫ ਸਾਡੇ ਕੰਪਿਊਟਰ ਤੇ ਹੀ ਰਹਿੰਦਾ ਆ, ਇਹ ਪਿੱਛੇ ਨਹੀਂ ਜਾਂਦਾ, ਇਹ ਵੀ ਗਲਤ ਆ। ਸੋ ਇਹ ਭੁਲੇਖਾ ਕੱਢ ਦਿਓ, ਕਿਉਂਕਿ ਐਡੀ ਵੱਡੀ ਚੇਂਜ ਲਿਆਂਦੀ ਆ ਗਵਰਨਮੈਂਟ ਨੇ। ਇਹ ਚੇਂਜ ਕੋਈ ਐਡੀ ਸੌਖੀ ਨਹੀਂ ਕਿ ਇਹ ਇੱਕ ਥਾਂ ਤੇ ਰਿਕਾਰਡ ਹੋਈ। ਡਾਟਾ ਬਹੁਤ ਦੂਰ ਤੱਕ ਜਾਂਦਾ, ਬਹੁਤ ਦੂਰ ਤੱਕ ਸੇਫ ਰਹਿੰਦਾ। ਇਹਨੂੰ ਤੁਸੀਂ ਸਿਰਫ ਆਪਣੀ ਲੌਗਬੁੱਕ ਤੇ ਮਿਟਾ ਲਿਆ, ਇਹ ਕੋਈ ਪੈਨਸਲ ਤੇ ਰਬੜ ਵਾਲਾ ਕੰਮ ਨਹੀਂ ਹੈਗਾ ਕਿ ਲੌਗਬੁੱਕ ਉੱਤੇ ਮਿਟਾ ਲਿਆ ਤੇ ਇਹ ਪਿੱਛੇ ਵੀ ਮਿਟ ਜਾਣਾ। ਸੋ ਇਹ ਡਿਜੀਟਲ ਫੁੱਟਪ੍ਰਿੰਟ ਹੈਗਾ, ਇਹ ਐਲੀਮੀਨੇਟ ਨਹੀਂ ਹੁੰਦਾ, ਚੇਂਜ ਹੋ ਜਾਂਦਾ, ਐਲੀਮੀਨੇਟ ਨਹੀਂ ਹੁੰਦਾ, ਓਰੀਜਨਲ ਨਹੀਂ ਕਿਤੇ ਵੀ ਜਾਂਦਾ। ਜੀ ਬਿਲਕੁਲ। ਤੇ ਇਸੇ ਹਿਸਾਬ ਦੇ ਨਾਲ ਰਮਨ ਜੀ ਜੇ ਦੱਸੇ ਜਾਈਏ, ਪਿਛਲੇ ਸਾਲ ਜਦੋਂ 5, 6, 7 ਜੂਨ ਨੂੰ ਇਹਨਾਂ ਨੇ ਰੋਡ ਸਾਈਡ ਇੰਸਪੈਕਸ਼ਨ ਕੀਤੀ ਸੀਗੀ, ਉਸ ਦੇ ਵਿੱਚ 67,603 ਇਹਨਾਂ ਨੇ ਇੰਸਪੈਕਸ਼ਨਾਂ ਕੀਤੀਆਂ, ਜਿਸ 'ਚ ਟਰੱਕ ਜਿਹੜੇ ਵੱਡੇ ਟਰੱਕ ਤੇ ਬੱਸਾਂ ਦੀ ਜਿਹੜੀ ਇੰਸਪੈਕਸ਼ਨ ਹੋਈ, ਉਹਨਾਂ ਦੇ ਵਿੱਚੋਂ 11,910 ਵਹੀਕਲ ਜਿਹੜੇ ਅਜਿਹੇ ਸੀਗੇ ਇੰਸਪੈਕਟਰਸ ਦੇ ਦੁਆਰਾ ਪਾਏ ਗਏ ਜਿਨ੍ਹਾਂ ਨੂੰ ਆਊਟ ਆਫ ਸਰਵਿਸ ਕੰਡੀਸ਼ਨ ਜਿਹੜੀਆਂ ਕੀਤੀਆਂ ਸੀਗੀਆਂ ਉਹ ਆਊਟ ਆਫ ਸਰਵਿਸ ਕੀਤੇ ਗਏ, ਤੇ 2666 ਡਰਾਈਵਰ ਜਿਹੜੇ ਆ ਉਹ ਆਊਟ ਆਫ ਸਰਵਿਸ ਜਿਹੜੇ ਇਸ ਦੇ ਵਿੱਚ ਕੀਤੇ ਗਏ। ਲੈਵਲ 1 ਇੰਸਪੈਕਸ਼ਨ ਹੀ ਹੋਈ ਸੀ। ਸੋ 21.6% ਜਿਹੜੇ ਮੋਟਰ ਵਹੀਕਲ ਵਾਲੇ ਸੀਗੇ ਉਹ ਆਊਟ ਆਫ ਸਰਵਿਸ ਜਿਹੜੇ ਉਸ ਟਾਈਮ ਦੇ ਉੱਤੇ ਕੀਤੇ ਗਏ ਸੀ। ਤੇ ਉਦੋਂ ਵੀ ਪਿਛਲੇ ਸਾਲ ਵੀ ਅਜੇ ਨਵੀਂ ਜਿਹੜੇ ELDਆਂ ਜਿਹੜੀਆਂ ਉਹ ਲੱਗੀਆਂ ਸੀਗੀਆਂ। ਸੋ ਇਸ ਤਰੀਕੇ ਦੇ ਨਾਲ ਹੋਇਆ ਸੀਗਾ। ਸੋ ਇਹ ਧਿਆਨ ਜਿਹੜਾ ਹਰ ਇੱਕ ਨੂੰ ਰੱਖਣਾ ਚਾਹੀਦਾ ਆ। ਇਹ ਨਹੀਂ ਹੋਣਾ ਚਾਹੀਦਾ ਵੀ ਆਪਾਂ ਡਰ ਕੇ ਤੇ ਘਰੇ ਜਿਹੜਾ ਬਹਿ ਜਾਈਏ। ਇਨਫੈਕਟ ਜਿਹੜਾ ਮੈਨੂੰ ਲੱਗਦਾ ਵੀ ਜੇ ਡਰਾਈਵਰ ਜ਼ਿਆਦਾ ਘਰੇ ਬਹਿੰਦੇ ਹੋਣੇ, ਮਤਲਬ ਲੋਡਾਂ ਦੇ ਪ੍ਰਾਈਸ ਵੀ ਇਹਨਾਂ ਦਿਨਾਂ ਦੇ ਵਿੱਚ ਫਿਰ ਥੋੜ੍ਹੇ ਤਾਂ ਨੂੰ ਜਾਂਦੇ ਹੋਣੇ ਆ। ਜਿਹੜੇ ਡਰਾਈਵਰਾਂ ਨੂੰ ਵੀ ਹੋਣੇ ਜਿਹੜੇ ਪੈਸੇ ਬਣਾਉਣ ਦਾ ਮੌਕਾ ਮਿਲਦਾ ਹੋਣਾ ਆ, ਬਸ਼ਰਤੇ ਤੁਸੀਂ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਲੀਗਲ ਰਹਿ ਕੇ ਜਿਹੜਾ ਉਹ ਚੱਲੋ। ਸੋ ਤੁਹਾਡੇ ਵੀ ਸਰੋਤੇ ਜੇ ਕੋਈ ਸਵਾਲ ਹੈਗੇ ਇਸ ਦੇ ਸੰਬੰਧੀ, ਤੁਸੀਂ ਜਿਹੜੇ ਕਾਲ ਕਰ ਸਕਦੇ ਹੋ। ਨੰਬਰ ਹੈਗਾ 408 272 5200 4082725200 ਜਾਂ ਟਰੱਕਿੰਗ ਦੇ ਬਾਬਤ ਕੋਈ ਵੀ ਤੁਹਾਨੂੰ ਹੋਰ ਸਵਾਲ ਹੈਗਾ, ਤੁਸੀਂ ਉਹ ਵੀ ਜਿਹੜਾ ਰਮਨ ਜੀ ਨੂੰ ਇਸ ਦੇ ਵਿੱਚ ਜਿਹੜਾ ਕਾਲ ਕਰਕੇ ਪੁੱਛ ਸਕਦੇ ਹੈਗੇ ਹੋ। ਸੋ ਬਿਲਕੁਲ ਰਮਨ ਜੀ ਗੱਲ ਕਰ ਰਹੇ ਸੀ ਹੈਲਥ ਦੀ ਵੀ ਇਹਦੇ ਵਿੱਚ ਇਸ਼ੂ, ਤੇ ਹੈਲਥ ਦੀ ਜੇ ਗੱਲ ਕਰਦੇ ਜਾਈਏ, CD ਲਾਈਫ ਇੱਕ ਮੈਗਜ਼ੀਨ ਆ, ਉਹਦੇ ਵਿੱਚ ਇੱਕ ਟਰੱਕਰ ਨੇ ਜਿਹੜੀ ਆ ਟਰੱਕ ਡਰਾਈਵਰਾਂ ਦੀ ਜਿਹੜੀ ਮੈਂਟਲ ਹੈਲਥ ਆ, ਉਹਦਾ ਜਿਹੜਾ ਬਲੈਕ ਸਾਈਡ ਆ, ਉਹਦਾ ਜਿਹੜਾ ਡਾਰਕ ਸਾਈਡ ਆ, ਉਹਦੇ ਸੰਬੰਧ ਦੇ ਵਿੱਚ ਉਸਨੇ ਇੱਕ ਆਰਟੀਕਲ ਲਿਖਿਆ। ਉਹ ਕਹਿੰਦਾ ਆ, ਉਸਨੇ ਆਪਣੀ ਖੁਦ ਦੀ ਸਟੋਰੀ ਲਿਖੀ ਆ ਵੀ ਜਿਹੜੇ ਟਰੱਕ ਡਰਾਈਵਰਸ ਹੈਗੇ ਆ ਉਹਨਾਂ ਨੂੰ ਮੈਂਟਲ ਹੈਲਥ ਦਾ ਵੀ ਇੱਕ ਮੇਨ ਇਸ਼ੂ ਹੈਗਾ। ਉਹਨਾਂ 'ਚ ਬਹੁਤ ਸਾਰੇ ਕਈ ਸੁਸਾਈਡਲ ਬਣ ਜਾਂਦੇ ਆ। ਕਹਿੰਦੇ ਵੀ ਇੰਨੇ ਜ਼ਿਆਦਾ ਪ੍ਰੈਸ਼ਰ ਹੈਗਾ। ਉਸਨੇ ਉਹ ਆਰਟੀਕਲ 'ਚ ਲਿਖਦਾ ਵੀ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਨੂੰ ਬੜਿਆ ਪੂਅਰਲੀ ਜਿਹੜਾ ਟਰੀਟ ਕੀਤਾ ਜਾਂਦਾ, ਸ਼ਿਪਰਸ ਵੱਲੋਂ ਵੀ, ਰਿਸੀਵਰਸ ਵੱਲੋਂ ਵੀ, ਰੋਡ 'ਤੇ ਵੀ, ਕੰਮ 'ਤੇ ਵੀ, ਕਈ ਵਾਰ ਉਹਨਾਂ ਦੀ ਫੈਮਿਲੀ ਵੱਲੋਂ। ਅਤੇ ਕਈਆਂ ਦੀ ਪਰਸੈਪਸ਼ਨ ਆਵੇ ਬੜੀ ਗੁੱਡ ਜੋਬ ਆ, ਪਰ ਹਮੇਸ਼ਾ ਹੀ ਉਹਨਾਂ 'ਤੇ ਕਹਿੰਦੇ ਵੀ ਪ੍ਰੈਸ਼ਰ ਰਹਿੰਦਾ, ਚਾਹੇ ਰੈਗੂਲੇਸ਼ਨਸ ਦਾ, ਲਾ ਇਨਫੋਰਸਮੈਂਟ ਦਾ, ਅਤੇ ਫਿਊਲ ਡਿਲੀਵਰੀ ਟਾਈਮ, ਆਵਰਸ ਆਫ ਸਟੇ, ਲੀਗਲ ਮੇਨਟੇਨੈਂਸ, ਐਵਰੀਥਿੰਗ।
ਤੇ ਪਰਿਵਾਰ ਤੋਂ ਪਰੇ ਰਹਿੰਦੇ ਆ ਤੇ ਕਈ ਵਾਰੀ ਜਿਹੜੇ ਬੰਦੇ ਆ ਕਹਿੰਦੇ ਵੀ ਜਿਹੜੇ ਆਪਣੇ ਆਪ ਤੱਕੇ ਰਹਿੰਦੇ ਆ ਉਹ ਸੁਸਾਈਡਲ ਵੀ ਬਣ ਜਾਂਦੇ ਆ। ਉਹਦੇ ਵਿੱਚ ਉਸਨੇ ਲਿਖਿਆ ਆ ਵੀ ਆਪਣੇ ਜਿੰਨੇ ਵੀ ਟਰੱਕਰਸ ਹੈਗੇ ਆ ਉਹਨਾਂ ਨੂੰ ਜਿਹੜੀ ਆ ਹੋਰ ਲੋਕਾਂ ਨਾਲ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਆ। ਜਦੋਂ ਵੀ ਤੁਸੀਂ ਕਿਤੇ ਟਰੱਕ ਸਟਾਪ ਤੇ ਖੜਦੇ ਆ, ਗੈਸ ਭਰਾਣੇ ਆ, ਤੁਹਾਡੇ ਲਾਗੇ ਛਾਗੇ ਤੁਹਾਡਾ ਕੋਈ ਟਰੱਕ ਡਰਾਈਵਰ ਹੈਗਾ ਉਹਦੇ ਨਾਲ ਹੈਲੋ ਸ਼ੈਲੋ ਕਰੋ, ਗੱਲਬਾਤ ਕਰੋ, ਐਕਸਰਸਾਈਜ਼ ਕਰੋ, ਪਰਿਵਾਰ ਨਾਲ ਗੱਲ ਕਰੋ। ਆਪਾਂ ਰੇਡੀਓ ਨੂੰ ਐਡ ਕਰ ਸਕਦੇ, ਹਮੇਸ਼ਾ ਰੇਡੀਓ ਨਾਲ ਜੁੜੇ ਰਹੋ ਕਿਉਂਕਿ ਤੁਹਾਡੇ ਵੱਖ-ਵੱਖ ਪ੍ਰੋਗਰਾਮ ਤੁਹਾਨੂੰ ਸੁਣਦੇ ਰਹਿੰਦੇ ਆ ਤੇ ਤੁਹਾਡਾ ਜਿਹੜਾ ਦਿਲ ਲੱਗਾ ਰਹਿੰਦਾ ਆ। ਇਹ ਇੱਕ ਮੇਜਰ ਇਸ਼ੂ ਹੈਗਾ ਆ ਪੂਰੀ ਟਰੱਕਿੰਗ ਇੰਡਸਟਰੀ 'ਚ, ਜਿਹਨੂੰ ਡਿਸਕਸ ਨਹੀਂ ਕਰਦੇ ਲੋਕ। ਜੀ ਜੀ, ਆਪਣੇ ਨਾਲ ਕਾਫੀ ਕਾਲਰ ਜਿਹੜੇ ਜੁੜ ਚੁੱਕੇ ਆ, ਵਾਰੀ ਸਿਰ ਆਪਾਂ ਉਹਨਾਂ ਦੀਆਂ ਕਾਲਸ ਜਿਹੜੀਆਂ ਲੈਂਦੇ ਆ ਤੇ ਉਹਨਾਂ ਦੇ ਕੀ ਸਵਾਲ ਨੇ। ਪ੍ਰਿਤਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਰਮਨ ਭਾਜੀ ਤੋਂ ਸੀਗਾ ਜੀ। ਮੇਰਾ ਸਵਾਲ ਸੀ ਕਿ ਜਿਸ ਤਰ੍ਹਾਂ ਪਹਿਲਾਂ ਮੈਂ ਇਕੱਲਾ ਚੱਲਦਾ ਸੀ ਤੇ ਹੁਣ ਮੈਂ ਟੀਮ ਚੱਲਦਾ, ਤੇ ਹੁਣ ਜਿਸ ਤਰ੍ਹਾਂ ਮੇਰੇ ਆਵਰ ਖਤਮ ਹੋ ਗਏ ਤੇ ਦੂਜੇ ਜਿਹੜਾ ਡਰਾਈਵਰ ਹੈ ਉਹਦੇ ਆਵਰ ਬਾਕੀ ਆ, ਤੇ ਜਿਹੜੇ ਮੈਂ 34 ਘੰਟੇ ਇੱਕ ਜਗ੍ਹਾ ਬਹਿ ਕੇ ਬਣਾਉਣੇ ਸੀ ਤੇ ਕੰਟੀਨਿਊ ਡਰਾਈਵਿੰਗ ਦੇ ਵਿੱਚ ਮੈਂ ਆਪ ਚਲਾ ਗਿਆ, ਉਹਦੇ ਬਾਅਦ ਦੂਜਾ ਡਰਾਈਵਰ ਆਇਆ, ਉਹਨੇ ਚਲਾਈ, ਫਿਰ ਮੇਰਾ ਟਾਈਮ ਆਇਆ, ਮੈਂ ਖੜ ਗਿਆ, ਮੈਂ ਗੱਡੀ ਚਲਾਈ, ਉਹ ਵੀ ਉੱਥੇ ਖੜ ਗਿਆ, ਉਹਦੇ ਬਾਅਦ ਫਿਰ ਉਹਦੀ ਟਰਨ ਆ ਗਈ ਤੇ ਕੰਟੀਨਿਊ ਮੇਰੇ 34 ਘੰਟੇ ਬਣ ਗਏ, ਬਲਕਿ 40 ਘੰਟੇ ਬਣ ਗਏ। ਸੋ ਇਹ ਮਤਲਬ ਕਿ ਲੀਗਲ ਨੇ ਜਾਂ ਮੈਨੂੰ ਜਾਂ ਫਿਰ ਟੀਮ ਡਰਾਈਵਰ ਨੂੰ ਜਿੱਥੇ 34 ਘੰਟੇ ਬਣਾਉਣੇ ਉੱਥੋਂ ਹੀ ਦੁਬਾਰਾ ਸਟਾਰਟ ਕਰਨੀ ਪੈਣੀ ਡਰਾਈਵਿੰਗ? ਇਹ ਮੇਰਾ ਕੁਐਸਚਨ ਸੀ ਜੀ। ਕਿਉਂਕਿ ਤੁਹਾਡੇ ਜਿਹੜੇ 34 ਘੰਟੇ ਆ ਨਾ ਆਫ ਜਿਹੜੇ ਆ ਆਫ ਡਿਊਟੀ ਚਾਹੀਦੇ ਆ ਜੀ। ਆਫ ਡਿਊਟੀ ਮੀਨ ਆਊਟ ਆਫ ਦਾ ਟਰੱਕ। ਸੋ ਜੇ ਤੁਸੀਂ ਇਨਸਾਈਡ ਟਰੱਕ ਹੈਗੇ ਆ ਦੈਟ ਡਸ ਨਾਟ ਕਾਊਂਟ। ਜੇ ਤੁਹਾਡਾ ਟਰੱਕ ਚੱਲ ਰਿਹਾ ਟੀਮ ਚੱਲ ਰਿਹਾ, ਦੂਜਾ ਚਲਾ ਰਿਹਾ, ਅਸੀਂ ਲੌਗ ਆਊਟ ਹੋ ਗਏ, ਲੌਗ ਆਫ ਨਹੀਂ ਹੋਏ, ਲੌਗ ਆਊਟ ਹੋ ਗਏ, ਲੌਗ ਆਊਟ। ਹਾਂਜੀ ਟਰੱਕ ਚੱਲ ਰਿਹਾ, ਮੈਂ ਆਪਣਾ ਲੌਗ ਆਊਟ ਹੋ ਗਿਆ, ਮੈਂ 11-12 ਘੰਟੇ ਬੈਠ ਤੇ ਰਿਹਾ ਪਿੱਛੇ, ਉਹਦੇ ਬਾਅਦ ਉਹਦਾ ਟਰਨ ਆ ਗਿਆ, ਉਹਨੇ ਗੱਡੀ ਚਲਾਈ, ਜਦੋਂ ਮੇਰਾ ਟਰਨ ਆਇਆ ਤਾਂ ਉਹ ਵੀ ਬਹਿ ਗਿਆ ਤੇ ਮੈਂ ਵੀ ਬਹਿ ਗਿਆ, ਡਰਾਈਵਰ ਦੋਵੇਂ ਉੱਥੇ ਖੜ ਗਏ ਜਿੱਥੇ ਮਤਲਬ ਟਰੱਕ ਹੋਏ। ਉਹਦੇ ਬਾਅਦ ਫਿਰ ਉਹਦਾ ਟਰਨ ਆ ਗਿਆ ਦੂਜੇ ਡਰਾਈਵਰ ਦਾ, ਤੇ ਮੇਰੇ 40 ਘੰਟੇ ਮਤਲਬ ਕੰਟੀਨਿਊ ਲੌਗ ਆਊਟ ਹੋ ਗਿਆ, ਮੈਂ ਲੌਗ ਆਊਟ ਚੱਲ। ਤੇ ਉਹਦੇ ਬਾਅਦ ਮੈਂ ਜਦੋਂ ਲੌਗ ਇਨ ਹੋਇਆ ਤਾਂ ਮੈਨੂੰ 8 ਘੰਟੇ 70 ਘੰਟੇ ਵਾਪਸ ਆ ਗਏ, ਮੇਰੀ ਜਿਹੜੀ ਬੁੱਕ ਸੀਗਾ। ਤੇ ਇਹ ਮੇਰਾ ਕੁਐਸਚਨ ਹੈ ਕਿ ਮਤਲਬ ਕਿ ਅਗਰ ਮੈਂ ਉਤਰਦਾ ਟੀਮ 'ਚ ਆ ਤੇ ਮੈਂ ਤੇ ਫਿਰ ਉੱਥੇ ਹੀ ਬੈਠਾ ਰਹੂੰਗਾ 34 ਘੰਟੇ, ਟਰੱਕ ਵੀ ਮੇਰਾ ਚੱਲ ਜਾਊਗਾ, ਤੇ ਮੈਂ ਕੀ ਕਰੂੰਗਾ ਉੱਥੇ ਬਹਿ ਕੇ? ਜੀ, ਇਹ ਮੇਰਾ ਕੁਐਸਚਨ ਸੀਗਾ। ਇਹਦੇ ਬਾਰੇ ਚ ਮੈਂ ਤੁਹਾਨੂੰ ਕਲੀਅਰ ਨਹੀਂ ਦੱਸ ਸਕਦਾ ਜੀ, ਕਿਉਂਕਿ ਜਿਹੜੀ ਤੁਸੀਂ ਸਿਚੁਏਸ਼ਨ ਦੱਸੀ ਆ, ਮੈਂ ਇਹਦੇ ਬਾਰੇ ਚ ਗੱਲ ਕਰਕੇ ਲਾਅ ਐਨਫੋਰਸਮੈਂਟ ਨਾਲ ਤੁਹਾਨੂੰ ਇਹਦਾ ਕਲੀਅਰ ਜਵਾਬ ਨੈਕਸਟ ਵੀਕ ਦੇ ਦਿਆਂਗਾ। ਕਿਉਂਕਿ ਜਿਹੜੀ ਤੁਸੀਂ ਸਿਚੁਏਸ਼ਨ ਦੱਸੀ ਆ, ਮੇਰੇ ਜਿਹੜੇ ਹਿਸਾਬ ਦੇ ਨਾਲ ਹੈਗਾ ਕਿ ਜਿਹੜੇ 34 ਆਵਰਸ ਹੈਗੇ ਆ, the truck needs to be stopped। ਟਰੱਕ ਚੱਲਣਾ ਨਹੀਂ ਚਾਹੀਦਾ। ਜੇ ਤੁਸੀਂ ਟਰੱਕ ਚੱਲਦੇ ਦੇ ਵਿੱਚ ਸੁੱਤੇ ਆ, ਕੁਝ ਕਰ ਰਹੇ ਆ, it does not consider as a 24-hour restart, but ਮੈਂ ਅਗੇਨ ਇਹਦੇ ਤੇ ਕਲੀਅਰ ਨਹੀਂ ਹੈਗਾ। ਸੋ ਮੈਂ ਨੈਕਸਟ ਵੀਕ ਤੁਹਾਨੂੰ ਇਹਦਾ ਜਿਹੜਾ ਜਵਾਬ ਆ ਲਾਅ ਐਨਫੋਰਸਮੈਂਟ ਦੇ ਨਾਲ ਗੱਲ ਕਰਕੇ ਦੇਣ ਆਉਂਗੇ ਬੇਟੀ ਸੋ what exactly right answer ਹੈ। ਠੀਕ ਹੈ ਜੀ। ਜੀ, ਅਗਲੇ ਕਾਲਰ ਨੇ ਰਾਜਾ ਜੀ ਮੋਡੈਸਟੋ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਜਿਹੜੀ ਆਪਾਂ ਜੀ ਪ੍ਰਾਈਜ਼ਾਂ ਦੀ ਗੱਲ ਕਰਦੇ ਆ, ਵੀ ਮੈਨੂੰ ਜਿੱਥੇ ਸਭ ਤੋਂ ਵੱਡਾ ਰੀਜ਼ਨ ਦੇਖਣ 'ਚ ਲੱਗਦਾ ਵੀ ਜਿਹੜਾ ਆਪਣਾ ਘਰ ਡਿਸਪੈਚਰ, ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ। ਹੁਣ ਦੇਖੋ, ਕੋਈ ਵੀ ਟਰੱਕਿੰਗ ਦਾ ਕਰਨਾ ਉਹਦੇ ਆਪਣਾ ਲਾਇਸੈਂਸ ਵੀ ਸਪੈਸ਼ਲ ਕੋਰਸ ਰੱਖੇ ਗਏ ਆ, ਪੜ੍ਹਾਈ ਰੱਖੀ ਗਈ ਆ, ਪਰ ਡਿਸਪੈਚਿੰਗ ਲਈ ਕੋਈ ਕੁਛ ਨਹੀਂ, ਕੋਈ ਪੜ੍ਹਾਈ ਨਹੀਂ, ਜਾਣੀ ਕੁਛ ਨਹੀਂ ਕਰਦਾ, ਬਸ ਡਿਸਪੈਚ ਸ਼ੁਰੂ ਕਰ ਦਿੰਦੇ ਆ ਜਾਂ ਆਪਣੀਆਂ ਵਾਈਫ ਨੂੰ ਡਿਸਪੈਚ ਚਲਾ ਦਿੰਦੇ ਆ, ਜਿਹੜੀ ਕਦੇ ਵਹੀਕਲ ਸਪੀਡ ਵੀ ਨਹੀਂ ਟੱਪੇ ਹੁੰਦੇ, ਉਹਨਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ। ਬਈ ਸਭ ਤੋਂ ਵੱਡਾ ਰੀਜ਼ਨ ਆ ਵੀ ਬਿਨਾਂ ਨੌਲੇਜ ਤੋਂ, ਬਿਨਾਂ ਆਪਾਂ ਤੋਂ ਜਾਣਕਾਰੀ ਕੀਤੇ ਵੀ ਜਿਹੜਾ ਹਰੇਕ ਘਰ ਡਿਸਪੈਚਰ ਬਣ ਗਿਆ, ਉਹਨਾਂ ਨੇ ਰੇਟ ਬਹੁਤ ਜ਼ਿਆਦਾ ਦਿੱਤੇ ਆ ਜੀ, ਸਭ ਤੋਂ ਵੱਡਾ। ਤੇ ਦੂਜੀ ਗੱਲ ਮੈਂ ਰਿਕੁਐਸਟ ਕਰਨਾ ਚਾਹੁੰਦਾ ਆਪਣੇ ਪੰਜਾਬੀ ਵੀਰਾਂ ਨੂੰ, ਬਈ ਜਦੋਂ ਆਪਾਂ ਵਾਸ਼ਰੂਮ ਜਾਂ ਆਪਣੇ ਪੰਜਾਬੀ ਵੀਰ ਜਾਂਦੇ ਆ, ਪਾਣੀ ਦੀ ਬੋਤਲ ਸਭ ਨੂੰ ਪਤਾ ਵੀ ਪੰਜਾਬੀ ਉਹ ਲੈ ਕੇ ਜਾਂਦੇ ਆ ਵਾਸ਼ਰੂਮ 'ਚ, ਉਹ ਜੀ ਉੱਥੇ ਟੋਇਲਟ ਰੱਖ ਦੇਣਗੇ ਜਾਂ ਵਾਸ਼ ਏਪਨ ਦੇ ਮੂਹਰੇ ਰੱਖੇ ਹੋਣਗੇ, ਵੀ ਉਹਨੂੰ ਗਾਰਬੇਜ 'ਚ ਤਾਂ ਪਲੀਜ਼ ਛੱਡ ਦਿਆ ਕਰੋ, ਜਾਂ ਜੀ ਟਰੱਕ ਪਾਰਕਿੰਗ ਪੰਪ ਦੇ ਲਾ ਕੇ ਵਿੱਚ ਅੰਦਰ ਪਰੌਂਠੇ ਛਕੀ ਜਾਂਦੇ ਹੁੰਦੇ ਆ। ਮੈਂ ਇਹ ਰਿਕੁਐਸਟ ਕਰਨਾ ਚਾਹੁੰਦਾ ਵੀ ਪਲੀਜ਼ ਆਪਣੀ ਸਾਰੀ ਕਮਿਊਨਿਟੀ ਨੂੰ ਲੋਕੀ ਫਿਰ ਇੱਕ ਨਜ਼ਰੀਏ ਨਾਲ ਦੇਖਦੇ ਆ, ਵੀ ਆਹ ਦੋ ਗੱਲਾਂ ਵੱਲ ਜ਼ਰੂਰ ਧਿਆਨ ਦੇਣ। ਧੰਨਵਾਦ ਰਾਜਾ ਜੀ, ਬੜੀ ਮਿਹਰਬਾਨੀ ਜੀ। ਜੀ, ਥੈਂਕ ਯੂ। ਬਿਲਕੁਲ ਜੀ, ਇਹ ਚੀਜ਼ ਤਾਂ ਬਹੁਤ ਹੀ ਧਿਆਨ ਦੇਣ ਵਾਲੀ ਹੈਗੀ ਆ। ਇਹ ਚੀਜ਼ ਤਾਂ ਜਿਹੜੀ ਆ ਮੈਂ ਵੀ ਬਹੁਤ ਵਾਰੀ ਦੇਖੀ ਆ, ਟਰੱਕ ਸਟਾਪ ਤੇ ਪਹੁੰਚ ਕੇ ਟਰੱਕ ਖੜਾ ਕਰਕੇ ਪਾਰਕਿੰਗ ਮਿਲ ਕੇ ਫਿਰ ਵੀ ਜਿਹੜਾ ਬਾਥਰੂਮ ਹੈਗਾ ਉਹ ਅੰਦਰ ਨਹੀਂ ਯੂਜ਼ ਕਰਨ ਜਾਂਦੇ, ਟਰੱਕ ਦੇ ਪਿੱਛੇ ਖੜ ਕੇ ਬਾਥਰੂਮ ਕਰੀ ਜਾਂਦੇ ਆ।
ਟਰੱਕ ਦੇ ਜਿਹੜੇ ਪੰਪ ਹੈਗੇ ਉਹਨਾਂ ਦੇ ਬੈਠ ਕੇ ਚਾਹ ਬਣਾਉਣੀ, ਉਹਨਾਂ ਦੇ ਬੈਠ ਕੇ ਤੁਸੀਂ ਰੋਟੀ ਖਾਣੀ। ਇੱਥੋਂ ਤੱਕ ਕਿ ਪਿੱਛੇ ਜੇ ਵੀਡੀਓ ਵੀ ਦੇਖੀ, ਕੋਈ ਸਿਰ ਨਹਾਈ ਜਾਂਦਾ, ਉੱਥੇ ਹੀ ਆਪਾਂ ਉਸੇ ਪਾਈਪ ਦੇ ਨਾਲ ਸਿਰ 'ਚ ਪਾਣੀ ਪਾ ਲਿਆ। ਬਾਥਰੂਮ ਦੇ ਵਿੱਚ ਆ ਇਸ਼ੂ, ਇਹ ਇਸ਼ੂ ਬਿਲਕੁਲ ਬੜੇ ਵੱਡੇ ਇਸ਼ੂ ਹੈਗੇ ਆ। ਇਹਦੇ ਨਾਲ ਸਾਰੀ ਕਮਿਊਨਿਟੀ, ਟਰੱਕਿੰਗ ਕਮਿਊਨਿਟੀ ਬਦਨਾਮ ਹੁੰਦੀ ਹੈ, ਖਾਸ ਕਰਕੇ ਪੰਜਾਬੀਆਂ ਦੀ। ਔਰ ਇਹ ਚੀਜ਼ ਤਾਂ ਇਹਦੇ ਕੋਈ ਇੰਨੀ, ਇਹ ਤਾਂ ਬੱਚਿਆਂ ਵਾਲੀ ਹਰਕਤ ਹੋ ਗਈ ਨਾ, ਇੰਨੀ ਕੁ ਤਾਂ ਬੱਚੇ ਨੂੰ ਵੀ ਸਮਝ ਹੁੰਦੀ ਹੈ ਬਈ ਜੇ ਮੈਂ ਬਾਟਲ ਉੱਥੋਂ ਚੱਕ ਕੇ ਮੈਂ ਯੂਜ਼ ਕੀਤੀ ਹੈ, ਚਲੋ ਤੁਹਾਡੀ ਇਸ਼ੂ ਆ, ਤੁਹਾਡੀ ਪ੍ਰੋਬਲਮ ਹੈ, ਉਹਨੂੰ ਗਾਰਬੇਜ ਤਾਂ ਛੱਡ ਦਿਓ ਯਾਰ। ਮਤਲਬ ਮੈਨੂੰ ਤਾਂ ਇੱਥੋਂ ਤੱਕ ਵੀ ਮਤਲਬ ਕਿ ਕਾਲਸ ਆਉਂਦੀਆਂ ਜਿਹੜੇ ਦੱਸਦੇ ਆ ਕਿ ਪਹਿਲਾਂ ਤਾਂ ਲੋਕੀ ਇਹ ਕਰਦੇ ਸੀ ਖਾਲੀ ਬੋਟਲ ਲਿਆਣਗੇ ਉੱਥੋਂ ਪਾਣੀ ਭਰ ਲੈਂਦੇ ਸੀ, ਅੱਜ ਕੱਲ੍ਹ ਕੀ ਕਰਦੇ ਉੱਥੋਂ ਕੂਲਰ 'ਚ ਨਵੀਂ ਬੋਤਲ ਚੁੱਕ ਕੇ ਨਾਲ ਲੈ ਆਉਂਦੇ। ਅੱਛਾ, ਇਹ ਮਾੜੀ ਗੱਲ, ਬਹੁਤ ਮਾੜੀ ਗੱਲ ਹੈ। ਤੁਸੀਂ ਸਾਰੇ ਜਾਣੇ ਐਂਬੈਸਡਰ ਹੋ ਆਪਣੀ ਕਮਿਊਨਿਟੀ ਦੇ, ਤੇ ਇਦਾਂ ਚੰਗਾ ਨਹੀਂ ਲੱਗਦਾ। ਹੁਣ ਜਦੋਂ ਤੁਸੀਂ ਮੈਨੂੰ ਇਹ ਵੀ ਦੱਸਿਆ ਕਿ ਜੇ ਕਨਫਰੰਟ ਕੀਤਾ ਤੇ ਮੈਨੂੰ ਅਗਲੇ ਬੰਦੇ ਨੇ ਕਿਹਾ ਯਾਰ ਇੰਨਾ ਹੀ ਡੀਜ਼ਲ ਪਾਉਂਦੇ, ਇਹਨਾਂ ਕੋਲੋਂ ਇੱਕ ਬੋਤਲ ਪਾਣੀ ਦੀ ਕਿਹੜੀ ਉਹਨੂੰ ਹਰਟ ਕਰਨੀ। ਗੱਲ ਹਰਟ ਕਰਨ ਦੀ ਨਹੀਂ, ਗੱਲ ਉਹ ਨਹੀਂ ਗੀ, ਐਥਿਕਸ ਦੀ ਗੱਲ। ਪਰ ਗੱਲ ਇਹ ਹੈ ਕਿ ਤੁਸੀਂ ਐਥਿਕਲੀ ਤੁਸੀਂ ਕੀ ਕਰ ਰਹੇ ਹੋ, ਕਿਸੇ ਕੀ ਸ਼ੋਅ ਕਰ ਰਹੇ ਹੋ ਕਿਸੇ ਨੂੰ। ਜੇ ਮੰਨ ਲਓ ਕੈਮਰੇ ਦੇ ਵਿੱਚ ਤੁਸੀਂ ਬੋਤਲ ਚੱਕ ਕੇ ਲੈ ਕੇ ਜਾਂਦੇ ਦਿਖ ਜਾਂਦੇ ਆ, ਮੁੜ ਕੇ ਉਹ ਬੰਦੇ ਤੁਹਾਨੂੰ ਕਨਫਰੰਟ ਕਰ ਲੈਂਦੇ ਆ, ਉੱਥੇ ਤੁਹਾਨੂੰ ਪੁੱਛਦੇ ਆ ਲੋਕਾਂ ਦੇ ਸਾਹਮਣੇ, ਫਿਰ ਦੈਨ ਵਾਟ ਇਟ ਯੂ ਨੋ। ਨਾਲੇ ਦੇਖੋ ਕੋਈ ਅੱਗੋਂ ਹੋਰ ਵੀ ਹੋ ਸਕਦਾ, ਕੋਈ ਬਾਅਦ ਜਿਹੜੀ ਚੋਰੀ ਆ ਉਹ ਚੋਰੀ ਉਹਨਾਂ ਨੇ ਕਹਿਣਾ, ਪੁਲਿਸ ਵਾਲੇ ਆਉਣਗੇ, ਸਟ੍ਰਾਈਕ ਹੋਊਗੀ, ਕੋਈ ਫਾਇਦਾ ਥੋੜੀ ਉਸ ਚੀਜ਼ ਦਾ ਵੀ ਤੁਹਾਡਾ ਰੈਕਡ ਜਿਹੜਾ ਖੁਦ ਦਾ ਖਰਾਬ ਹੁੰਦਾ ਹੈ। ਇਹ ਕੋਈ ਚੰਗੀ ਗੱਲ ਨਹੀਂ ਹੈਗੀ। ਇਹ ਚੀਜ਼ਾਂ ਦਾ ਨਾ ਆਪਾਂ ਨੂੰ ਬਾਰ-ਬਾਰ ਕਹੀਆਂ ਵੀ ਸਾਨੂੰ ਸ਼ਰਮ ਲੱਗਦੀਆਂ ਵੀ ਇਹ ਚੀਜ਼ਾਂ ਜਿਹੜੀਆਂ ਇਹ ਕਿਉਂ ਕਰਦੇ ਆ। ਨਾਲੇ ਦੇਖੋ ਆਪਣੇ ਰਮਨ ਜੀ ਵੀ ਕਈ ਕੰਪਨੀਆਂ ਨੇ ਹੁਣ ਕਹਿਤਾ ਵੀ ਚੱਪਲਾਂ ਪਾ ਕੇ ਨਹੀਂ ਤੁਸੀਂ ਟਰੱਕ ਚਲਾ ਸਕਦੇ, ਤੇ ਹੁਣ ਦੇਖੋ ਵੀ ਇਹ ਵੀ ਇਸ਼ੂ ਬਣਿਆ ਸੀ ਵੀ ਚੱਪਲਾਂ ਪਾ ਕੇ ਚਲਾਈ ਜਾਂਦੇ ਆ ਜੀ। ਇਹ ਵੈਸੇ ਵੀ ਉਦਾਂ ਹੀ ਜਿਹੜਾ CHP ਵਾਲੇ ਵੀ ਕਹਿੰਦੇ ਆ, ਸਾਰੇ ਹੀ ਕਹਿੰਦੇ ਆ ਵੀ ਉਹ ਅਨਸੇਫ ਹੈਗਾ। ਹਾਂਜੀ, ਇਹ ਤਾਂ ਕਈ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਤੁਸੀਂ ਚੱਪਲਾਂ ਪਾ ਕੇ ਜਾਂਦੇ ਆ ਤਾਂ ਤੁਹਾਨੂੰ ਟਿਕਟ ਆ, ਸੋ ਇਹ ਵੀ ਕੇਅਰਫੁਲ ਰਹਿਣਾ। ਤੇ ਬਾਕੀ ਜਿਹੜੀ ਦੂਜੀ ਗੱਲ ਕਰਕੇ ਗਏ ਸੀ, ਰੇਟਸ ਦੀ ਗੱਲ ਕਰਕੇ ਗਏ ਸੀ, ਉਹ ਡੈਫੀਨੇਟਲੀ ਮੈਂ ਉਸ ਗੱਲ ਦੇ ਵਿੱਚ ਇਹਦੇ ਨਾਲ ਬਿਲਕੁਲ ਰਾਜ਼ੀ ਹੈਗਾ ਕਿ ਜਿਹੜੀਆਂ ਆਪਣੇ ਇੱਕ ਨਾ ਕਹਾਵਤ ਹੈਗੀ ਆ, ਅੰਨਿਆਂ ਵਿੱਚ ਕਾਣਾ ਰਾਜਾ, ਉਹ ਕਹਾਵਤ ਬੜੀ ਢੁਕਦੀ ਹੈ ਇੱਥੇ। ਉਹ ਬਹੁਤ ਜਿਹੜੀ ਆ ਉਹ ਸਮਝਦਾਰੀ ਦੀ ਚੀਜ਼ ਹੈ। ਔਰ ਮੇਰੀ ਇੱਥੇ ਇੱਕ ਚੀਜ਼ ਜ਼ਰੂਰ ਮੈਂ ਕਹੂੰਗਾ ਓਨਰ ਆਪਰੇਟਰ ਨੂੰ, ਠੀਕ ਹੈ ਨਾ, ਓਨਰ ਆਪਰੇਟਰ ਨੂੰ ਚਾਹੀਦਾ ਹੈ ਕਿ ਉਹ ਆਪਣਾ ਜਿਹੜਾ ਆ ਹਿਸਾਬ ਤਾਂ ਸਿੱਧਾ ਕਰੇ, ਆਪਣੇ ਜਿਹੜੇ ਉਹਦੀ ਕਾਸਟ ਹੈਗੀ ਆ ਉਹ ਕੈਲਕੂਲੇਟ ਕਰੇ। ਕਿਉਂਕਿ ਓਨਰ ਆਪਰੇਟਰ ਕਿੱਦਾਂ ਇੱਕ ਬ੍ਰੋਕਰ ਕੋ, ਇੱਕ ਡਿਸਪੈਚਰ ਕੋਲੋਂ ਲੋਡ ਲੈ ਸਕਦਾ ਜੇ ਉਹ ਲੋਡ ਅਫੋਰਡ ਹੀ ਨਹੀਂ ਕਰਦਾ। ਠੀਕ ਹੈ ਨਾ। ਇਹ ਮੇਰੇ ਖਿਆਲ ਅੱਜ ਦੀ ਤਰੀਕ ਦੇ ਵਿੱਚ ਇਹ ਇੱਕ ਓਨਰ ਆਪਰੇਟਰ, ਕੰਪਨੀਆਂ ਫਲੀਟ ਨਾਲੋਂ ਇੱਕ ਓਨਰ ਆਪਰੇਟਰ ਨੂੰ ਇਹ ਸਮਝਣ ਦੀ ਜ਼ਿਆਦਾ ਲੋੜ ਆ ਕਿ ਉਹਦੀ ਕਾਸਟ ਕੀ ਆ, ਉਹਨੇ ਕਿਵੇਂ ਰਨ ਕਰਨਾ ਆਪਣਾ ਟਰੱਕ। ਠੀਕ ਹੈ ਨਾ। ਜੇ ਓਨਰ ਆਪਰੇਟਰ ਨੂੰ ਆਪਣੀ ਕਾਸਟ ਪਤਾ ਆ, ਠੀਕ ਹੈ ਨਾ, ਤੇ ਉਹ ਫਿਰ ਡੈਫੀਨੇਟਲੀ ਜਿਹੜਾ ਡਿਸਪੈਚਰ ਹੈਗਾ ਉਹਦੇ ਕੋਲੋਂ ਰੇਟ ਲੈਣ ਲੱਗਾ 10 ਵਾਰੀ ਸੋਚੂਗਾ ਵੀ ਭਾਈ ਮੇਰੀ ਕਾਸਟ ਤਾਂ ਇੰਨੀ ਹੈ, ਮੈਂ ਇਹ ਤੋਂ ਘੱਟ ਕਿੱਦਾਂ ਲੈ ਸਕਦਾ। ਸੋ ਉਹ ਵੀ ਜਿਹੜੀ ਐਜੂਕੇਸ਼ਨ ਹੈ ਉਹ ਵੀ ਬਹੁਤ ਜ਼ਰੂਰੀ ਹੈ ਜੀ। ਤੇ ਬਿਲਕੁਲ ਜਿਹੜੇ ਡਿਸਪੈਚਿੰਗ ਦੀ ਗੱਲ ਕਰਕੇ ਗਏ ਵੀ ਭਾਈ ਜੇ ਐਕਚੁਅਲ ਦੇ ਵਿੱਚ ਤੁਸੀਂ ਡਿਸਪੈਚਿੰਗ ਵਾਲੇ ਪਾਸੇ ਨੂੰ ਜਾਣਾ ਹੈ, ਬੜਾ ਵਧੀਆ ਆ, ਸਾਰੇ ਜਾਣੇ ਪੈਸੇ ਬਣਾਉਣ ਨੂੰ ਆ, ਪਰ ਇਹ ਆ ਵੀ ਜਿੱਦਾਂ ਕਹਿੰਦੇ ਵੀ ਐਜੂਕੇਸ਼ਨ ਲੈ ਕੇ ਜਾਓ। ਅਵਲ ਵਾਲੇ ਬੜੀ ਸੋਹਣੀ ਜਿਹੜੀ ਹੈ ਤੁਹਾਨੂੰ ਟ੍ਰੇਨਿੰਗ ਦਿੰਦੇ ਆ ਡਿਸਪੈਚਿੰਗ ਦੀ ਵੀ, ਹੋਰ ਕਈ ਸੌਫਟਵੇਅਰ ਆ, ਤੁਸੀਂ ਆਪਣੇ ਫਲੀਟ ਨੂੰ ਕਿੱਦਾਂ ਮੈਨੇਜ ਕਰਨਾ ਆ, ਜ਼ਰੂਰ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰੋ, ਐਜੂਕੇਸ਼ਨ ਲੈ ਕੇ ਉਹਨਾਂ ਦੇ ਕੋਰਸ ਕਰਕੇ ਇਸ ਪਾਸੇ ਵੱਲ ਨੂੰ ਵਧੋ। ਉਹਨਾਂ ਦਾ ਫੋਨ ਨੰਬਰ ਹੈਗਾ 9165734205, 916 573 4205। ਸੈਕਰਾਮੈਂਟੋ 'ਚ ਕਲਾਸਾਂ ਜਿਹੜੇ ਆ ਉਹ ਲਾਉਂਦੇ ਹੁੰਦੇ ਨੇ, ਸੋ ਜ਼ਰੂਰ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅੱਜ ਆਪਾਂ ਬ੍ਰੇਕ ਨਹੀਂ ਲੈ ਸਕੇ, ਇੱਕ ਛੋਟੀ ਜਿਹੀ ਬ੍ਰੇਕ, ਜਲਦੀ ਭੱਜ ਕੇ ਆਪਾਂ ਬ੍ਰੇਕ ਲੈ ਕੇ ਆਉਂਦੇ ਹਾਂ। ਤੇ ਜਿਹੜੇ ਸਰੋਤੇ ਇਸ ਟਾਈਮ ਹੋਲਡ ਤੇ, ਇੱਦਾਂ ਹੀ ਹੋਲਡ ਤੇ ਬਣੇ ਰਹੋ, ਤੁਹਾਡੇ ਸਵਾਲ ਦੇ ਜਵਾਬ ਜਿਹੜੇ ਉਹ ਰਮਨ ਜੀ ਆਪਣੇ ਨਾਲ ਇੱਦਾਂ ਜੁੜੇ ਹੋਏ ਦੇਣਗੇ। ਸੋ ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਆਮੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ, ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ। ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ।
ਤੂੰ ਕਾਲ ਕਰ ਰੇਟ ਬੀਟ ਮਾਰਗੇਜ ਵਾਲਿਆਂ ਨੂੰ 877 877 75 75 ਤੇ ਜਿਸ ਦਾ ਕੰਮ ਉਸੇ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟ ਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟ ਬੀਟ ਮਾਰਗੇਜ 877 877 75 75 877 877 7575 NMLS ID 1267188। ਪੰਮੀ ਸੱਚ ਪੁੱਛੇ ਤਾਂ ਟਰੱਕਿੰਗ ਬਿਜ਼ਨਸ ਤੋਂ ਮੈਂ ਬਿਲਕੁਲ ਥੱਕ ਚੁੱਕਾ ਆ। ਦਿਲ ਕਰਦਾ ਕੋਈ ਹੋਰ ਕੰਮ ਸ਼ੁਰੂ ਕਰ ਦਵਾਂ। ਕਈ ਵਾਰ ਤੇ ਇਦਾਂ ਲੱਗਦਾ ਟਰੱਕ ਚਲਾ ਕੇ ਕਮਾ ਕੇ ਕਿਸੇ ਹੋਰ ਨੂੰ ਦੇਈ ਜਾਂਦਾ ਆ। ਮਹੀਨੇ ਦੇ ਅਖੀਰ ਤਾਂ ਕੁਝ ਬਚਦਾ ਹੀ ਨਹੀਂ। ਜੀ ਕੱਲ ਪ੍ਰੀਤੋਂ ਮਿਲੀ ਸੀ, ਉਹਦੇ ਘਰ ਵਾਲੇ ਨੇ ਅਵਲ ਵਾਲਿਆਂ ਤੋਂ ਬਿਜ਼ਨਸ ਚਲਾਉਣ ਦੀ ਟ੍ਰੇਨਿੰਗ ਲਈ ਆ। ਤੁਸੀਂ ਕਿਉਂ ਨਹੀਂ ਅਵਲ ਵਾਲਿਆਂ ਨਾਲ ਗੱਲ ਕਰ ਲੈਂਦੇ? ਅਵਲ ਕੰਸਲਟਿੰਗ ਟੀਮ ਲੈ ਕੇ ਆਏ ਹਨ ਟਰੱਕਿੰਗ ਨਾਲ ਜੁੜੇ ਹੋਏ ਢੇਰ ਸਾਰੇ ਕੋਰਸ, ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਫਿਰ ਆਪਣੀ ਟਰੱਕਿੰਗ ਕੰਪਨੀ ਖੋਲ ਸਕਦੇ ਹੋ। ਅਵਲ ਵਾਲਿਆਂ ਤੋਂ ਤੁਸੀਂ ਲੈ ਸਕਦੇ ਹੋ ਡਿਸਪੈਚ ਕੋਰਸ ਦੀਆਂ ਕਲਾਸਿਸ ਅਤੇ ਇਹਨਾਂ ਤੋਂ ਤੁਸੀਂ ਟਰੱਕਿੰਗ ਨਾਲ ਰਿਲੇਟਡ ਕੋਈ ਵੀ ਪਰਮਿਟ ਵੀ ਲੈ ਸਕਦੇ ਹੋ। ਅਤੇ ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਅਤੇ AFM ਤੁਹਾਨੂੰ ਟਰੱਕਿੰਗ ਕੰਪਨੀ ਵਿੱਚ ਵਧਣ ਦੇ ਲਈ ਮਦਦ ਕਰ ਸਕਦੇ ਹਨ। ਅਵਲ ਕੰਸਲਟਿੰਗ ਟੀਮ 2520 ਵੈਂਚਰ ਓਕ ਵੇ ਸਵੀਟ 245 ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9165734205 916 573 4205। ਜੁਲਾਈ 8, 9, 10, 11 ਨੂੰ ਸੈਕਰਾਮੈਂਟੋ ਆਫਿਸ ਦੇ ਵਿੱਚ ਦੁਪਹਿਰ 2 ਤੋਂ 7 ਵਜੇ ਤੱਕ ਕਲਾਸਿਸ ਲੱਗਣਗੀਆਂ। ਵੇਰਕਾ ਵਾਲੇ ਹੁਣ ਲੈ ਕੇ ਆਏ ਹਨ 6 ਖਾਨਿਆਂ ਵਾਲੀਆਂ ਪਲੇਟਸ, ਜਿਹੜੀਆਂ ਕਿ ਖਾਸ ਤੌਰ ਤੇ ਕਾਰਨ ਦੇ ਨਾਲ ਤਿਆਰ ਕੀਤੀਆਂ ਗਈਆਂ ਹਨ ਅਤੇ ਇਹਨਾਂ ਦਾ ਤੁਹਾਡੀ ਸਿਹਤ ਤੇ ਕੋਈ ਵੀ ਮਾੜਾ ਅਸਰ ਨਹੀਂ ਹੋਵੇਗਾ। ਇਹਨਾਂ ਪਲੇਟਾਂ ਦੇ ਖਾਨੇ ਬੜੇ ਡੂੰਘੇ ਹਨ ਅਤੇ ਪਲੇਟਾਂ ਬੜੀਆਂ ਮਜ਼ਬੂਤ ਹਨ। ਕਿਸੇ ਵੀ ਤਰ੍ਹਾਂ ਦੀ ਕੇਟਰਿੰਗ, ਅਖੰਡ ਪਾਠ ਸਾਹਿਬ ਜਾਂ ਘਰ ਦੇ ਵਿੱਚ ਹੋਵੇ ਕੋਈ ਵੀ ਪਾਰਟੀ, ਤਾਂ ਅੱਜ ਹੀ ਲੈ ਕੇ ਆਓ ਵੇਰਕਾ ਵਾਲਿਆਂ ਤੋਂ 6 ਖਾਨਿਆਂ ਵਾਲੀਆਂ ਪਲੇਟਾਂ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408 292 0500 408 292 0500। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਸਤਿ ਸ੍ਰੀ ਅਕਾਲ, ਮੈਂ ਰਣਜੀਤ ਬਾਵਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਟਰੱਕਿੰਗ ਸਪੈਸ਼ਲ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਤੇ ਆਪਣੇ ਨਾਲ ਰਮਨ ਜੀ ਜੁੜੇ ਹੋਏ ਨੇ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਆਓ ਆਪਣੇ ਜਿਹੜੇ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਆਪਣੇ ਨਾਲ ਅਗਲੇ ਕਾਲਰ ਜੁੜੇ ਹੋਏ ਨੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਅਮਰੀਕ ਜੀ। ਅੱਛਾ, ਮੈਂ ਭਾਜੀ ਜਿਹੜੀ ਤੁਸੀਂ ਕੈਲਕੂਲੇਸ਼ਨ ਕੀਤੀ ਆ $1.80 ਪਰ ਮਾਈਲ ਵਾਲੀ, ਉਹ ਤੁਹਾਡੀ ਕੈਲਕੂਲੇਸ਼ਨ ਬਹੁਤ ਸਹੀ ਆ, ਕਿਉਂਕਿ ਮੈਨੂੰ ਵੀ 10-12 ਸਾਲ ਹੋ ਗਏ ਆ ਤੇ ਮੇਰੀ ਕਾਸਟ ਵੀ ਅਰਾਊਂਡ ਇਹਦੇ ਲਾਗੇ ਛਾਗੇ ਆਉਂਦੀ ਆ, ਪਰ ਉਹਦੇ ਵਿੱਚ ਮੇਜਰ ਬ੍ਰੇਕਡਾਊਨ ਨਹੀਂ ਇਨਕਲੂਡ ਕੀਤਾ ਹੋਇਆ ਹੁੰਦਾ। ਜਿੱਦਾਂ ਕੋਈ ਇੰਜਨ ਬ੍ਰੇਕਡਾਊਨ ਆ ਜਾਂ ਕੁਝ ਮੇਜਰ ਕਾਸਟ ਆ, ਉਹ ਇਨਵੋਲਵ ਨਹੀਂ ਹੁੰਦੀ। ਜਿਹੜੀ ਆਪਰੇਸ਼ਨਲ ਕਾਸਟ ਆ ਉਹ ਤੁਹਾਡੀ ਡੈਡ ਆਨ ਹੈਗੀ ਆ, ਇਟ ਇਜ਼ ਅਰਾਊਂਡ $80। ਜੀ ਜੀ ਬਿਲਕੁਲ, ਥੈਂਕ ਯੂ। ਦੇਖੋ ਜੀ, ਬਿਲਕੁਲ ਅਸੀਂ ਡੈਫੀਨੇਟਲੀ ਕਾਫੀ ਕੰਪਨੀਆਂ ਦਾ ਇਹ ਅਸੀਂ ਡਾਟਾ ਜਿਹੜਾ ਇਕੱਠਾ ਕਰੀ ਰਿਹਾ ਜਦੋਂ ਗੱਲ ਕਰਦੇ ਹਾਂ ਕਾਫੀ ਕੰਪਨੀਆਂ ਨਾਲ ਬੈਠ ਛੇੜ ਕੇ ਭਾਜੀ ਜੀ। ਆਈ ਥਿੰਕ ਉਹ ਨਾਲ ਹੋਰ ਪਾਸੇ ਨਾਲ ਕੰਮ ਵੀ ਕਰ ਰਹੇ ਹੋਣਗੇ। ਜੀ ਜੀ, ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਰਮਨ ਜੀ। ਬਿਲਕੁਲ, ਇਹ ਜਿਹੜਾ ਡਾਟਾ ਹੈਗਾ ਅਸੀਂ ਕਾਫੀ ਜਿਹੜੇ ਕੰਪਨੀਜ਼ ਹੈਗਾ ਉਹਨਾਂ ਨੂੰ ਬੈਠ ਕੇ ਗੱਲ ਕਰੀ ਦੀ ਹੈ, ਕਾਫੀ ਨਾਲ ਟਰਾਈ ਕਰੀ ਦੀ ਹੈ ਕਿ ਇਹਨੂੰ ਡਾਟਾ ਜਿਹੜਾ ਪ੍ਰੋਵਾਈਡ ਕਰਨ ਤਾਂ ਕਿ ਉਹਦੀ ਇੱਕ ਐਵਰੇਜ ਆਊਟ ਡਾਟਾ ਜਿਹੜਾ ਕੱਢਿਆ ਜਾ ਸਕੇ। ਸੋ ਜਿਹੜਾ $82, $80, $75 ਜਾਂ ਕਿਸੇ ਇੱਥੇ ਕਿਤੇ ਹੈਗਾ ਇਹ ਡਾਟਾ ਜਿਹੜਾ ਬਿਲਕੁਲ ਡੈਫੀਨੇਟਲੀ ਜਿਹੜਾ ਇਹ ਯੂਜ਼ ਅਸੀਂ ਜਿਹੜਾ ਕੀਤਾ ਸੀਗਾ ਜਾਂ ਜਿਹੜੀ ਗੱਲ ਕੀਤੀ ਸੀ ਉਹ ਕਾਫੀ ਹੱਦ ਤੱਕ ਜਿਹੜੀ ਉਹ ਸਹੀ ਹੈਗੀ ਹੈ। ਸੋ ਡੈਫੀਨੇਟਲੀ ਥੈਂਕ ਯੂ ਜੀ। ਜੀ ਅਗਲੇ ਕਾਲਰ ਨੇ ਬਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇੱਕ ਇਹ ਵੀ ਜਿਹੜੀ ਇਹ ਕਹਿੰਦੇ ਵੀ ਨਵਾਂ ਡਿਸਪੈਚਰ ਜਾਂ ਆਪਣਾ ਲੋਡ ਆਪੇ ਚੱਕਦੇ ਆ, ਉਹਦੇ ਬਾਰੇ ਮੈਂ ਆਪਣਾ ਤਜਰਬਾ ਦੱਸਦਾ ਵੀ ਅਸੀਂ ਖਾਸ ਬੰਦੇ ਨਾਲ ਚੱਲ ਰਹੇ ਸੀ 5-7 ਸਾਲ ਤੋਂ, ਟਰੱਕ ਪਾ ਲਿਆ ਤੇ ਰੱਬੀ ਉਹਦੇ ਵਾਲੀ ਆ ਵੀ ਆਪ ਭਰ ਜਿਹੜੀ ਚੋਰੀ ਉਹ ਤੋਂ ਅਸੀਂ ਚੈੱਕ ਕਰਦੇ ਰਹੇ। ਹਰ ਚੱਕਰ ਦੇ ਵਿੱਚ 100, 200, 150, 100, 200, 300 ਦਾ ਤੇ ਇੰਨਾ ਜ਼ਿਆਦਾ ਸ਼ਰੀਫ ਬੰਦਾ ਗਿਣਿਆ ਕਿ ਜਾਂਦਾ ਕੋਈ ਹਿਸਾਬ ਨਹੀਂ। ਇੱਕ ਵਾਰੀ 400 ਦਾ ਹਾਰ ਕੇ ਜਿੰਨੀਆਂ ਪੇਸਟ ਕਾਪੀਆਂ ਲਾਈਆਂ ਸੀ ਸਾਰੀਆਂ ਨੂੰ ਪਾਈਆਂ ਵੀ ਇੰਨੇ ਚਿਰ ਦਾ ਵੇਖਣ ਡਿਆ, ਹੁਣ ਸਾਡਾ ਤੇਰਾ ਮੇਰਾ ਹਿਸਾਬ ਕਰੋ। ਐਸ ਕਰਕੇ ਲੋਕੀ ਫਿਰ ਇਹ ਸੋਚਿਆ ਵੀ ਜੇ ਉਹ 200 ਖਾਂਦਾ ਚਲੋ 50 ਘੱਟ ਵੀ ਮਿਲ ਜੇ ਰੇਟ, ਫਿਰ ਉਹਨੂੰ ਬਿਹਤਰ ਹੈ ਵੀ ਆਪ ਚੱਕ ਲਓ। ਇਸ ਕਰਕੇ ਆਪ ਚੱਕਿਆ। ਨੰਬਰ 2, ਮੈਂ ਰਮਨ ਜੀ ਨਾਲ ਇੱਕ ਸਵਾਲ ਆ ਵੀ TLD ਚੱਲ ਰਹੀ ਆ ਮੇਰੀ
ਤੇ ਇੱਕ ਵਾਇਓਲੇਸ਼ਨ ਆ ਗਈ ਸੀ ਪਿਛਲੇ ਕੋਈ 15 ਕੁ ਦਿਨ ਬਾਅਦ, ਤੇ ਉਹ ਉੱਥੋਂ ਦੇ ਦਫ਼ਤਰ ਵਾਲਿਆਂ ਦੇ ਪਤਾ ਡਿਲੀਟ ਕਰਤੀ ਤੇ ਮੇਰੇ ਤੋਂ ਜਾ ਨਹੀਂ ਗਈ ਰਹੀ। ਇਹਦਾ ਕਿਸ ਤਰ੍ਹਾਂ ਹੋ ਸਕਦਾ? ਕੋਈ ਵਾਇਓਲੇਸ਼ਨ ਤਾਂ ਨਹੀਂ ਮਿਲ ਸਕਦੀ ਜੇ ਚੈਕਿੰਗ ਹੋ ਜੇ ਤੇ? ਥੈਂਕ ਯੂ ਜੀ। ਕਿਸ ਤਰ੍ਹਾਂ ਤੁਹਾਡੀ ELD ਦਾ ਤੁਸੀਂ ਕੀ ਕੁਐਸਚਨ ਦੱਸਿਆ ਜੀ? ਵਾਇਲੇਸ਼ਨ ਕਹਿੰਦੇ ਆਈ ਸੀ ਕੋਈ 15 ELD ਆ 10-15 ਦਿਨ ਪਹਿਲਾਂ ਵਾਇਓਲੇਸ਼ਨ ਆ ਗਈ ਸੀ। ਉਹ ਮੈਂ ਚਲਾਈ, ਮੈਂ ਕੀਤੀ ਆਫ ਦੇ ਵਿੱਚ, ਇਹਦੀ ਆਟੋਮੈਟਿਕ ਚ ਆਨ ਚ ਚੱਲ ਗਈ, ਉਹ ਵਾਇਓਲੇਸ਼ਨ ਆ ਗਈ ਆ ਤੇ ਬਾਅਦ ਉਹਨੇ ਡਿਲੀਟ ਤੇ ਕੀਤੀ ਦਫ਼ਤਰ ਦੇ ਵਿੱਚੋਂ, ਪਰ ਮੇਰੇ ELD ਦੇ ਵਿੱਚੋਂ ਜਾ ਨਹੀਂ ਰਹੀ, ਵਾਇਓਲੇਸ਼ਨ ਸ਼ੋ ਹੋ ਰਹੀ ਆ। ਬਾਈ ਦੀ ਵਿੱਚ ਚੈਕਿੰਗ ਹੋ ਜੇ ਤੇ ਮੈਨੂੰ ਵਾਇਓਲੇਸ਼ਨ ਦੇ ਸਕਦੇ ਆ? ਕੀ ਹਿਸਾਬ ਦਾ ਮੈਨੂੰ ਥੋੜਾ ਕਨਫਰਮ ਕਰ। ਡੈਫੀਨੇਟਲੀ ਜੀ ਉਹ ਵਾਇਓਲੇਸ਼ਨ ਜਿਹੜੀ ਆ ਮਤਲਬ ਕਿ ਜੇ ਤਾਂ ELD ਹੈਗੀ ਆ, ਕਿਉਂਕਿ ਜਿਹੜਾ AOBRD ਦਾ ਸੀਗਾ ਸਿਚੁਏਸ਼ਨ ਉੱਥੇ ਸੀਗਾ ਕਿ ਕਈ ਕੰਪਨੀਆਂ ਨੇ 15 ਮੀਲ ਦੀ ਥ੍ਰੈਸ਼ਹੋਲਡ ਸੈੱਟ ਕੀਤਾ ਹੁੰਦਾ ਕਿ ਜਦੋਂ ਟਰੱਕ 15 ਮੀਲ ਪਰ ਮਾਈਲ ਤੋਂ ਉੱਤੇ ਜਾਊਗਾ ਉਦੋਂ ਤੁਹਾਡੀ ਉਹ ਔਨ ਹੁੰਦੀ ਆ। ਜਿਹੜੀ ELD ਹੈਗੀ ਆ ਉਹ 5 ਮੀਲ ਤੋਂ ਬਾਅਦ ਹੀ ਔਨ ਹੋ ਜਾਂਦੀ ਆ ਜੇ 5 ਮੀਲ ਪਰ ਆਵਰ ਦੀ ਸਪੀਡ ਤੋਂ ਉੱਤੇ ਟਰੱਕ ਜਾਂਦਾ। ਸੋ ਜੇ ਤੁਸੀਂ ਉਹਨੂੰ ਆਫ ਚ ਪਾਇਆ ਤੇ ਪਰ ਤੁਸੀਂ ਟਰੱਕ ਮੂਵ ਕੀਤਾ ਤੇ ਉਹ ਔਨ ਹੋ ਗਈ ਆ, ਦੈਨ ਡੈਫੀਨੇਟਲੀ ਉਹ ਵਾਇਓਲੇਸ਼ਨ ਦੇ ਵਿੱਚ ਹੈਗੀ ਜੀ। ਤੇ ਜੇ ਉਹ ਉਹਨਾਂ ਨੂੰ ਕੋਈ ਰੋਕਦਾ ਹੈ, ਚੈੱਕ ਕਰਦੇ ਆ, ਤਾਂ ਫਿਰ ਵਾਇਓਲੇਸ਼ਨ ਉਹਨਾਂ ਨੂੰ ਮਿਲ ਸਕਦੀ ਮਤਲਬ? ਡੈਫੀਨੇਟਲੀ ਜੀ, ਕਿਉਂਕਿ ਵਾਇਓਲੇਸ਼ਨ ਹੈ ਨਾ ਹੁਣ ਇਹ ਇਸੇ ਚੀਜ਼ ਨੂੰ ਤਾਂ ELD ਜਿਹੜੀ ਉਹ ਸਖਤ ਹੈ ਬਹੁਤ ਜ਼ਿਆਦਾ, ਕਿਉਂਕਿ ਉਹਦੇ ਵਿੱਚ ਜਿਹੜੀ ਇੱਕ ਮੂਵਮੈਂਟਸ ਦੀਆਂ ਚੀਜ਼ਾਂ ਹੈਗੀਆਂ ਉਹ ਵੀ ਜਿਹੜੀਆਂ ਉਹ ਫੋਲੋ ਕਰਨੀਆਂ ਪੈਣੀਆਂ। ਸੋ ਇਸੇ ਕਰਕੇ ਸਾਰਿਆਂ ਨੂੰ ਰਿਕੁਐਸਟ, ਜਿੱਦਾਂ ਮੰਨ ਲਓ ਇਹ ਕਹਿ ਰਹੇ ਆ ਵੀ ਇਹਨਾਂ ਦੇ ਕੋਲੋਂ ਅਚਨਚੇਤੇ ਮਿਸਟੇਕ ਜਿਹੜੀ ਇਹ ਹੋਈ ਆ, ਉਸ ਜਿਹੜੇ ਕੇਸ ਦੇ ਵਿੱਚ ਕੀ ਕੋਈ ਕਰ ਸਕਦਾ ਹੈ ਕੁਛ, ਕੀ ਜਿਹੜਾ ਉਸ ਦੇ ਵਿੱਚ ਹੋ ਸਕਦਾ ਹੁੰਦਾ ਹੈ? ਡੈਫੀਨੇਟਲੀ ਜਿਹੜੀ ਅਚਨਚੇਤ ਮਿਸਟੇਕ ਹੋਈ ਆ ਉਹਦੇ ਵਿੱਚ ਤੁਸੀਂ ਆਲਵੇਜ਼ ਉਹਦੇ ਚ ਐਨੋਟੇਸ਼ਨ ਹੁੰਦੀ ਹੈ, ਐਨੋਟੇਸ਼ਨ ਐਡਿਟ ਪਾ ਸਕਦੇ ਮਤਲਬ ਉਹਦਾ। ਹਾਂਜੀ ਐਡਿਟ ਪਾ ਸਕਦੇ, ਪਰ ਉਹਦੇ ਚ ਐਨੋਟੇਸ਼ਨ ਦੇ ਵਿੱਚ ਤੁਹਾਨੂੰ ਉਹਦਾ ਰੀਅਲ ਰੀਜ਼ਨ, ਹੁਣ ਜੇ ਆਪਾਂ ਕਹੀਏ ਵੀ ਆਪਾਂ ਅੱਧਾ ਮੀਲ ਪਰੇ ਟਰੱਕ ਕੀਤਾ, ਟਰੱਕ 5 ਮੀਲ ਦੇ ਉੱਤੇ ਚਲਾ ਗਿਆ, ਇੰਸਪੈਕਸ਼ਨ ਕਰਨ ਵਾਲੇ ਨੂੰ ਪਤਾ ਵੀ ਠੀਕ ਹੈ ਟਰੱਕ ਮੂਵ ਕੀਤਾ, ਯਾਰਡ ਦੇ ਵਿੱਚ ਕੁਛ ਹੋਇਆ, ਵਟਐਵਰ, ਠੀਕ ਹੈ। ਪਰ ਜੇ ਹੁਣ ਆਪਾਂ ਉਹ ਅਚਨਚੇਤ ਆਪਣੀ ਔਨ ਹੋ ਜਾਵੇ ਤੇ ਆਪਾਂ ਉੱਥੇ 10 ਮੀਲ ਟਰੱਕ ਮੂਵ ਕਰਤਾ ਤੇ ਫਿਰ ਉਹਨੂੰ ਇਹ ਪਤਾ ਵੀ ਉਹ ਇਹ ਜਿਹੜੀ ਆ ਇਹ ਅਚਨਚੇਤ ਦੀ ਗਲਤੀ ਨਹੀਂ ਹੈਗੀ, ਇਹ ਮਤਲਬ ਕਿ ਜਾਣ ਕੇ ਕੀਤੀ ਗਈ ਗਲਤੀ ਹੈ। ਸੋ ਇਹ ਡਿਪੈਂਡ ਕਰਦਾ ਕਿ ਜਿਹੜਾ ਇੰਸਪੈਕਟਰ ਚੈੱਕ ਕਰ ਰਿਹਾ ਉਹ ਉਹਨੂੰ ਕਿਸ ਢੰਗ ਨਾਲ ਦੇਖਦਾ। ਮੈਂ ਇੰਨੀ ਗੱਲ ਤੇ ਇੱਕ ਚੀਜ਼ ਰਮਨ ਜੀ, ਤੁਸੀਂ ਇਹ ਵੀ ਜਿੱਦਾਂ ਦੱਸਦੇ ਹੁੰਦੇ ਸੀ ਵੀ ਬੰਦਾ ਕਹਿੰਦਾ ਵੀ ਉਦੋਂ ਤੱਕ ਉਸ ਨੂੰ ਹੁੰਦਾ ਵੀ ਹਾਂ ਵੀ ਜਿੱਥੇ ਉਹਨੂੰ ਸੇਫਟੀ ਲੱਗਦੀ ਆ ਬੰਦਾ ਉੱਥੇ ਤੱਕ ਲੈ ਕੇ ਜਾ ਸਕਦਾ, ਕੀ ਉਹ ਸਿਰਫ ਉਦੋਂ ਪਰਸਨਲ ਕਨਵੀਨੀਅੰਸ ਦੇ ਵਿੱਚ ਪਾ ਕੇ ਉਦੋਂ ਇੱਦਾਂ ਜਿਹੜੀ ਉਹ ਚੀਜ਼ ਹੁੰਦੀ ਆ ਵੀ ਲੱਗਦਾ ਵੀ ਜਿੱਥੇ ਤੱਕ ਸੇਫ ਉਦੋਂ ਤੱਕ ਲੈ ਕੇ ਜਾ ਸਕਦਾ ਆ? ਇੱਕ ਇਹ ਵੀ ਚੀਜ਼ ਹੈਗੀ ਆ ਵਿੱਚ ਨਾਲ ਦੇ ਨਾਲ? ਨਹੀਂ, ਇਹ ਜਿਹੜੀ ਨਾ ਇੱਕ ਗਲਤ ਚੀਜ਼ ਲਈ ਜਾਂਦੀ ਹੈ ਇਹ ਚੀਜ਼ ਨੂੰ ਕਿ ਸ਼ਾਇਦ ਹੋ ਸਕਦਾ ਸੇਫਟੀ ਦੇ ਕਹਿਣ ਕਰਕੇ ਅਸੀਂ ਰਾਤ ਨੂੰ ਜਾਂ ਸ਼ਾਮ ਨੂੰ ਜਾਂ ਜਿੱਥੇ ਕਿਤੇ ਮਰਜ਼ੀ ਅਸੀਂ ਉਹਦੇ ਚ ਪਰਸਨਲ ਕਨਵੀਨੀਅੰਸ ਚ ਪਾ ਕੇ ਮੂਵ ਕਰ ਲਈਏ। ਨਹੀਂ, ਇਹ ਚੀਜ਼ ਠੀਕ ਨਹੀਂ ਹੈਗੀ, ਗਲਤ ਆ। ਮੈਨੂੰ ਲੇਟਲੀ ਇਸ ਬਾਰੇ ਚ ਕਾਲ ਵੀ ਆਈ ਸੀਗੀ ਕਿ ਭਾਈ ਸਾਹਿਬ ਹੋਣੀ ਕਹਿੰਦੇ ਸੀਗੇ ਕਿ ਆਣ ਕੇ ਬੇਕਰਫੀਲਡ ਉਹਨਾਂ ਦੇ ਆਵਰਸ ਜਿਹੜੇ ਆ 10 ਆਵਰਸ ਉਹਨਾਂ ਨੂੰ ਸਲੀਪ ਲੈਣੀ ਪੈਣੀ ਆ, ਉਹਨਾਂ ਦੇ ਆਵਰਸ ਮੁੱਕ ਗਏ ਪਰ ਉਹਨਾਂ ਨੂੰ ਫ੍ਰਿਜ਼ੋ ਤੱਕ ਆਉਣਾ ਹੈ ਕਿ ਉਹ ਪਰਸਨਲ ਕਨਵੀਨੀਅੰਸ ਪਾ ਕੇ ਆ ਸਕਦੇ ਆ। ਨਹੀਂ, ਤੁਸੀਂ ਇੱਦਾਂ ਨਹੀਂ ਕਰ ਸਕਦੇ। ਪਰਸਨਲ ਕਨਵੀਨੀਅੰਸ ਨੂੰ ਇੰਨੀ ਚੀਜ਼ ਸਮਝ ਲਓ ਕਿ ਜੇ ਤੁਹਾਡੀ ਕੰਪਨੀ ਨੂੰ ਬੈਨੀਫਿਟ ਹੁੰਦਾ ਕਮਰਸ਼ਲੀ, ਤੁਹਾਡੀ ਕੰਪਨੀ ਲੋਡ ਚੱਕਣ ਦੇ ਨੇੜੇ ਜਾਂ ਲੋਡ ਲਾਉਣ ਦੇ ਨੇੜੇ ਜਾਂਦੀ ਆ, ਉਹ ਕਮਰਸ਼ਲੀ ਫਾਇਦਾ ਆ। ਚਾਹੇ ਤੁਸੀਂ 10 ਮੀਲ 20 ਮੀਲ ਆਪਣੇ ਲੋਡ ਲਾਉਣ ਵੱਲ ਨੂੰ ਜਾਂ ਚੁੱਕਣ ਵੱਲ ਨੂੰ ਗਏ ਆ, ਉਹ ਕਮਰਸ਼ਲੀ ਕੰਪਨੀ ਨੂੰ ਫਾਇਦਾ ਹੋ ਰਿਹਾ। ਜਦੋਂ ਕਮਰਸ਼ਲ ਕੰਪਨੀ ਨੂੰ ਫਾਇਦਾ ਹੋਊਗਾ ਉੱਥੇ ਉਹ ਵਾਇਲੇਸ਼ਨ ਹੈ, ਉੱਥੇ ਉਹ ਪਰਸਨਲ ਕਨਵੀਨੀਅੰਸ ਨਹੀਂ ਹੋ ਸਕਦੀ। ਸੋ ਸੇਫਟੀ ਵਾਲਾ ਜਿਹੜਾ ਆਪਾਂ ਫੰਡਾ ਹੈ ਉਹ ਨਹੀਂ ਲੈ ਸਕਦੇ। ਸੇਫਟੀ ਵਾਲਾ ਫੰਡਾ ਇਹ ਆ ਕਿ ਤੁਸੀਂ ਟਰੱਕ ਖੜਾ ਕੀਤਾ ਹੈ, ਮੰਨ ਲਓ ਕਿਤੇ ਅਨਸੇਫ ਜਗ੍ਹਾ ਤੇ ਖੜਾ ਕੀਤਾ, ਤੁਹਾਨੂੰ ਲਾਅ ਐਨਫੋਰਸਮੈਂਟ ਵਾਲਾ ਆਣ ਕੇ ਕਹਿੰਦਾ ਵੀ ਭਾਈ ਤੂੰ ਟਰੱਕ ਮੂਵ ਕਰ, ਤੂੰ ਇੱਥੇ ਖੜਾ ਨਹੀਂ ਕਰ ਸਕਦਾ, ਤੂੰ ਕਹਿੰਦਾ ਮੇਰੇ ਆਰਡਰਸ ਖਤਮ ਹੋ ਗਏ, ਉਹ ਕਹਿੰਦਾ ਨੋ ਯੂ ਕੈਨ ਨਾਟ ਸਟੇ ਹੇਅਰ ਬਿਕਾਜ਼ ਇਟਸ ਅਨਸੇਫ, ਰੈਂਪ ਤੇ ਖੜਾ ਕੀਤਾ ਜਾਂ ਕੁਛ ਏਦਾਂ। ਹਾਂ, ਉਸ ਟਾਈਮ ਤੇ ਤੁਸੀਂ ਉਹਨੂੰ ਪਰਸਨਲ ਕਨਵੀਨੀਅੰਸ ਪਾ ਕੇ ਤੁਸੀਂ ਲਿਜਾ ਸਕਦੇ ਆ। ਪਰ ਜੇ ਤੁਸੀਂ ਕਹੋ ਵੀ ਮੈਂ ਆਪਣੇ ਆਪ ਹੀ ਡਿਸੀਜਨ ਬਣਾ ਲਿਆ ਵੀ ਇੱਥੇ ਸੇਫ ਨਹੀਂ ਤੇ ਹੁਣ ਗਾਂ ਚੱਲੀਏ, ਇੱਥੇ ਸੇਫ ਨਹੀਂ ਹੁਣ ਗਾਂ ਚੱਲੀਏ, ਨਹੀਂ, ਉਹ ਕੰਮ ਨਹੀਂ ਚੱਲਦਾ ਜੀ। ਅਗਲੇ ਕਾਲਰ ਨੇ ਗੁਰਦਾਵਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਰਮਨ ਹੋਣਾ ਨੂੰ ਪੁੱਛਣਾ ਸੀ, ਜਿਸ ਤਰ੍ਹਾਂ ਪਿੱਛੇ ਇੱਕ ਕਾਲਰ ਦੱਸ ਕੇ ਗਿਆ ਵੀ ਮੇਰੇ 34 ਘੰਟੇ ਡਰਾਈਵ ਚ ਹੋ ਜਾਂਦੇ, ਜੇ ਟੀਮ ਚੱਲਦੀ ਆ ਉਹਨਾਂ ਦੇ ਰੋਲ ਓਵਰ ਨਹੀਂ ਹੁੰਦੇ ਜਿਸ ਤਰ੍ਹਾਂ ਪਹਿਲਾਂ ਸੀਗੇ 8 ਦਿਨਾਂ ਬਾਅਦ, ਜੇ ਉਹ ਤੁਹਾਡੇ 7 ਘੰਟੇ ਨਿਕਲਦੇ ਅਗਲੇ ਦਿਨ 7 ਘੰਟੇ ਆ ਗਏ। ਤੇ ਇੱਕ ਆਪਣੇ ਡਿਸਪੈਚਰਾਂ ਬਾਰੇ ਰੋਲ ਓਵਰ ਤਾਂ ਹੁੰਦੇ ਆ ਜੀ, ਰੋਲ ਓਵਰ ਤਾਂ ਹੁੰਦੇ ਆ। ਤੇ ਫਿਰ ਆਪਾਂ ਨੂੰ 34 ਘੰਟੇ ਫਿਰ ਉਹ ਡਿਫਰੈਂਟ ਪੁੱਛ ਰਹੇ ਸੀ, ਉਹ 34 ਆਵਰ ਪੁੱਛਦੇ ਸੀ। ਹਾਂ 34 ਫਿਰ ਕਰਨੇ ਪੈਣਗੇ ਜਾਂ ਰੋਲ ਓਵਰ ਹੋਤੇ ਉਹਦੇ ਠੀਕ ਹੈ?
ਮੈਂ ਜਿਹੜੇ 7 ਆਵਰਸ ਆ ਭਾਜੀ, ਉਹ ਜਿਹੜੇ ਤੁਹਾਡੇ 7 ਡੇਜ਼ ਤੋਂ ਬਾਅਦ ਜਿਹੜੇ ਤੁਹਾਡੇ ਰੈਗੂਲਰ ਆਵਰਸ ਆ ਉਹ ਰੋਲ ਓਵਰ ਹੁੰਦੇ ਆ, ਠੀਕ ਹੈ ਜੀ। ਪਰ ਜਿਹੜਾ 34 ਆਵਰ ਜਿਹੜਾ ਉਹ ਉਦਾਂ ਬੈਠ ਕੇ ਟਰੱਕ ਦੇ ਵਿੱਚ ਉਹਨਾਂ ਟਾਈਮ ਕੱਢਣਾ, ਉਹਦੇ ਲਈ ਮੈਂ ਜਿਹੜਾ ਆ ਉਹ ਪਤਾ ਕਰਕੇ ਦੱਸ ਸਕਦਾ ਕਿ ਐਗਜ਼ੈਕਟਲੀ ਉਹਦੀ ਕੀ ਸਪੈਸੀਫਿਕੇਸ਼ਨ ਹੈਗੀ ਉਸ ਚੀਜ਼ ਦੀ। ਜੀ ਨਹੀਂ, ਮੈਂ ਉਹ ਪੁੱਛਣਾ ਮੰਗਦਾ, ਮੇਰਾ ਸਵਾਲ ਹੈ ਵੀ 34 ਜਿਹੜੇ ਉਹ ਆਪਾਂ ਨੂੰ ਕਰਨੇ ਹੀ ਪੈਣੇ, ਚਾਹੇ 70 ਤੱਕ ਅਸੀਂ ਪਹੁੰਚ ਉਹੀ ਕਹਿੰਦੇ ਆ ਨਾ, ਉਹ ਪੁੱਛ ਕੇ ਜਿਹੜੇ ਉਹ ਤੁਹਾਨੂੰ ਦੱਸਣਗੇ ਵੀ, ਕਿਉਂਕਿ ਉਹ ਰਾਈਟ ਨਾਓ ਉਹਨਾਂ ਨੂੰ ਵੀ ਪੂਰਾ ਕਲੀਅਰਲੀ ਪਤਾ ਨਹੀਂ ਹੈ। ਨੈਕਸਟ ਵੀਕ ਦੇ ਵਿੱਚ ਇਹ ਜਿਹੜੇ ਸਵਾਲ ਦਾ ਉਹ ਅਥਾਰਟੀ CHP ਵਾਲਿਆਂ ਨੂੰ ਜਾਂ ਜਿਹੜੇ ਹੈਗੇ ਆ ਉਹਨਾਂ ਨੂੰ ਪੁੱਛ ਕੇ ਜਿਹੜਾ ਫਿਰ ਤੁਹਾਨੂੰ ਸਾਰਿਆਂ ਨੂੰ ਦੱਸਣਗੇ। ਠੀਕ, ਇੱਕ ਹੋਰ ਸਵਾਲ ਪੁੱਛਣਾ ਚਾਹੁੰਦਾ ਮੈਂ ਜੀ, ਦੱਸਣਾ ਚਾਹੁੰਦਾ ਲੋਕ ਆਪਣੇ ਕਲਚਰ ਬਾਰੇ। ਤੇ ਦੇਖੋ ਆਪਣੇ ਲੋਕੀ ਬਹੁਤ ਤੇਜ਼ 5 ਤੇ ਜਿਹੜੇ ਚੱਲਦੇ ਆ, ਉਹ ਅੱਗੇ ਪਾਣੀ ਦੇ ਲੋਡ ਰਮਨ ਨੂੰ ਪਤਾ ਹੋਣਾ 1000-1100 ਤੱਕ ਚੱਕਦੇ ਸੀ, ਤੇ ਹੁਣ 500-600 ਨੂੰ ਆਉਂਦੇ। ਡਿਸਪੈਚ ਕਹਿੰਦਾ ਮੈਨੂੰ ਚਾਹੇ ਤੁਸੀਂ 25 ਡਾਲੇ ਮੇਰੇ ਤਾਂ ਬਚਦੇ, ਤੁਸੀਂ ਲੈ ਜਾਓ। ਉਹ ਟਰੱਕ ਵਾਲੇ ਨੂੰ ਚਾਹੇ 20 ਵੀ ਨਾ ਬਚਣ, ਉਹਦੇ 25 ਬਚਦੇ ਆ। ਜੀ ਇਹ ਤਾਂ ਦੇਖੋ ਡਿਸਾਈਡ ਕਰਨਾ ਪੈਣਾ ਸਾਰਿਆਂ ਨੂੰ। ਅਮਰੀਕਾ ਦੇ ਵਿੱਚ ਬ੍ਰੋਕਰ ਨੈਵਰ ਡਾਈ, ਠੀਕ ਹੈ ਜੀ। ਸੋ ਜਿਹੜਾ ਬੰਦਾ ਵਿਚੋਲਾ ਹੁੰਦਾ ਹੈ, ਵਿੱਚ ਹੁੰਦਾ ਹੈ, ਉਹ ਕਦੀ ਘਾਟੇ 'ਚ ਨਹੀਂ ਜਾਂਦਾ। ਸੋ ਇਹ ਟਰੱਕਿੰਗ ਕੰਪਨੀ ਨੂੰ, ਟਰੱਕ ਵਾਲੇ ਨੂੰ ਸੋਚਣਾ ਪੈਣਾ ਕਿ ਉਹ ਮੈਨੂੰ 500 ਦੇ ਵਿੱਚ ਮੇਰੇ ਵਾਰਾ ਖਾਂਦਾ ਜਾਂ ਨਹੀਂ ਖਾਂਦਾ। ਹੁਣ ਕਈ ਵਾਰੀ ਸਿਚੁਏਸ਼ਨ ਇਹ ਹੁੰਦੀ ਆ, ਕਈ ਵਾਰੀ ਸਾਡੀ ਖਾਸ ਕਰਕੇ ਜਦੋਂ ਅਸੀਂ ਓਰੇਗਨ ਤੋਂ ਵਾਪਸ ਆਉਂਦੇ ਕੈਲੀਫੋਰਨੀਆ ਨੂੰ, ਤੇ ਕਈ ਵਾਰੀ ਅਸੀਂ ਲੱਕੜਾਂ, ਪਾਣੀ ਇਹ ਇਸ ਹਿਸਾਬ ਨਾਲ ਚੁੱਕ ਕੇ ਲੈਂਦੇ ਵੀ ਚਲੋ ਡੀਜ਼ਲ ਦੇ ਪੈਸੇ ਨਿਕਲ ਜਾਣਗੇ। ਉਹ ਅਸੀਂ ਇੱਕ ਆਪਾਂ ਰਹਿਤ ਪਾ ਦਿੰਦੇ ਹਾਂ, ਇੱਕ ਆਪਾਂ ਤਰੀਕਾ ਦੇ ਦਿੰਦੇ ਹਾਂ ਸ਼ਿਪਰ ਨੂੰ ਵੀ ਉਹ ਇਸ ਲੇਨ ਤੇ ਕਦੀ ਰੇਟ ਵਧਣ ਹੀ ਨਹੀਂ ਦਿੰਦਾ, ਕਿਉਂਕਿ ਉਹ ਕਹਿੰਦਾ ਵੀ ਠੀਕ ਆ, ਇੱਥੇ ਬੰਦਿਆਂ ਨੇ ਏਦਾਂ ਹੀ। ਤੁਸੀਂ ਜੇ ਫੀਨਿਕਸ ਤੋਂ ਕਈ ਵਾਰੀ LA ਨੂੰ ਆਉਣਾ ਹੋਵੇ ਨਾ, ਤੇ 50 ਸੈਂਟ ਪਰ ਮਾਈਲ ਨੂੰ ਲੋਡ ਲੱਗੇ ਹੁੰਦੇ ਆ, 50 ਸੈਂਟ ਪਰ ਮਾਈਲ ਨੂੰ। ਉਹ ਬੇਸਿਕਲੀ ਕੀ ਆ ਕਿ ਤੁਸੀਂ ਪੱਲਿਓ ਸ਼ਿਪਰ ਨੂੰ ਪੈਸੇ ਦੇ ਰਹੇ ਆ ਉਹ ਲੋਡ ਚੱਕਣ ਦੇ, ਜੀ ਠੀਕ ਹੈ ਨਾ। ਤੇ ਕਈ ਮੇਰੇ ਵੀਰ ਉੱਥੇ ਸੋਚ ਲੈਂਦੇ ਚਲੋ ਕੋਈ ਗੱਲ ਨਹੀਂ, ਆਪਾਂ ਇੰਨੇ ਕੁ ਪੈਸੇ $200-250 ਚੱਲ ਫਿਊਲ ਹੀ ਸਹੀ। ਯਾਰ ਫਿਊਲ ਹੀ ਸਹੀ ਦਾ ਕੀ ਹੁੰਦਾ, ਤੁਸੀਂ ਖਾਲੀ ਆ ਜਾਓ ਯਾਰ, ਖਾਲੀ ਤੁਸੀਂ ਉਹਨਾਂ ਨਾਲੋਂ ਘੱਟ ਫਿਊਲ ਚ ਆਉਣਾ, ਕਿਉਂਕਿ ਤੁਹਾਡੀ ਜਿਹੜੀ ਮਾਈਲੇਜ ਆ ਉਹ ਫਰਕ ਹੋਣੀ ਹੈ। ਤੇ ਰਾਜਕਰਨ ਇੱਕ ਕੁਐਸਚਨ ਆਇਆ ਰੁਪਿੰਦਰ ਸਿੰਘ ਚਾਹਲ ਹੋਣਾ ਤੋਂ ਆਪਾਂ ਨੂੰ ਆਪਣੀ ਸਾਈਡ, ਆਪਣੇ ਫੇਸਬੁੱਕ ਦੇ ਉੱਤੇ, ਕਿ ਜਿਹੜੀ ਲਾਸਟ ਵੀਕ ਜਿਹੜੀ ਫ੍ਰੈਜ਼ਨੋ ਚ ਮੀਟਿੰਗ ਹੋਈ ਸੀ ਵੀ ਉਹ ਡਰਾਈਵਰਾਂ ਦੇ ਅਗੇਂਸਟ ਸੀ। ਤੇ ਮੈਂ ਇੱਕ ਗੱਲ ਉਹਨਾਂ ਨੂੰ ਪੁੱਛਣੀ ਚਾਹੁੰਦਾ ਕਿ ਪਲੀਜ਼ ਜੇ ਸਾਨੂੰ ਤੁਸੀਂ ਕਾਲ ਕਰਕੇ ਥੋੜੀ ਜਿਹੀ ਗੱਲ ਕਲੀਅਰ ਕਰ ਸਕੋ ਕਿ ਤੁਸੀਂ ਉਸ ਮੀਟਿੰਗ ਚ ਅਵੇਲੇਬਲ ਸੀਗੇ, ਵੀ ਹਾਊ ਯੂ ਨੋ ਕਿ ਉਹ ਮੀਟਿੰਗ ਜਿਹੜੀ ਸੀ ਉਹ ਡਰਾਈਵਰ ਦੇ ਖਿਲਾਫ ਸੀਗੀ। ਮੈਂ ਉਹ ਮੀਟਿੰਗ ਕੰਡਕਟ ਕੀਤੀ ਆ। ਅਸੀਂ ਮੀਟਿੰਗ ਦੇ ਵਿੱਚ ਸਿਰਫ ਇਹ ਚੀਜ਼ਾਂ ਕੀਤੀਆਂ ਕਿ ਜਿਹੜੀਆਂ ਕੰਪਨੀ ਜਿਹੜੀਆਂ ਆ ਜਾਂ ਜਿਹੜੇ ਡਰਾਈਵਰਸ ਹੈਗੇ ਆ, ਇਹ ਮਿਲ ਕੇ ਬੈਠ ਕੇ ਗੱਲ ਕਰ ਸਕਣ। ਡੈਫੀਨੇਟਲੀ ਜਿਹੜੀਆਂ ਪੁਆਇੰਟਸ ਲਿਖੇ ਗਏ ਆ, ਜਿਹੜੀਆਂ ਚੀਜ਼ਾਂ ਲਿਖੀਆਂ ਗਈਆਂ, ਉਹ ਇੱਕ ਕਿਉਂਕਿ ਜਦੋਂ ਕੰਪਨੀ ਦੀ ਮੀਟਿੰਗ ਆ ਉਹਦੇ ਵਿੱਚ ਉਹਨਾਂ ਨੇ ਉਸ ਹਿਸਾਬ ਨਾਲ ਹੀ ਆਪਣਾ ਜਿਹੜਾ ਆ ਕ੍ਰਾਈਟੇਰੀਆ ਬਣਾਉਣਾ ਹੈ, ਉਹ ਕੰਪਨੀ ਨੇ ਬਣਾਇਆ, ਠੀਕ ਹੈ ਨਾ। ਸੋ ਜੇ ਤੁਸੀਂ ਮੈਂ ਪਿਛਲੀ ਵਾਰੀ ਵੀ ਆਪਾਂ ਇਹ ਗੱਲ ਕਹਿ ਕੇ ਗਏ ਸੀਗੇ ਕਿ ਡਰਾਈਵਰਸ ਨੂੰ ਵੀ ਓਪਨ ਪਲੇਟਫਾਰਮ ਹੈਗਾ, ਜੇ ਉਹ ਆਣ ਕੇ ਬੈਠ ਕੇ ਗੱਲ ਕਰਨੀ ਚਾਹੁੰਦੇ ਆ ਐਂਡ ਡੈਫੀਨੇਟਲੀ ਸਾਨੂੰ ਕੰਟੈਕਟ ਕਰਨ, ਅਸੀਂ ਉਹਨਾਂ ਦੀ ਮੀਟਿੰਗ ਜਿਹੜੀ ਆ ਉਹ ਵੀ ਅਰੇਂਜ ਕਰ ਦਿਆਂਗੇ। ਤੇ ਪਰ ਇਹ ਹੈ ਕਿ ਜੇ ਤੁਸੀਂ ਮੀਟਿੰਗ 'ਚ ਅਵੇਲੇਬਲ ਨਹੀਂ ਗੇ ਤੇ ਦੈਨ ਤੁਸੀਂ ਇਹ ਸੋਚ ਰਹੇ ਆ ਕਿ ਉਸ ਮੀਟਿੰਗ 'ਚ ਇੱਦਾਂ ਹੋਇਆ, ਦੈਟਸ ਨਾਟ ਰਾਈਟ। ਜੀ ਇੱਕ ਸਵਾਲ ਇਹ ਵੀ ਆ, ਕਹਿੰਦੇ ਜਿਹੜਾ 182 ਵਾਲਾ $1.82 ਵਾਲਾ ਹੈ, ਉਹ ਡਰਾਈਵ ਦੇ ਲਈ ਆ, ਲੋਡ ਲਈ ਆ, ਜਾਂ ਰੀਫਰ ਵਾਲੇ ਲੋਡ ਲਈ ਆ ਖਰਚਾ ਹੈ, ਜਾਂ ਕਿੱਦਾਂ? ਉਹ ਇੱਕ ਸਵਾਲ ਸੀਗਾ ਭਾਜੀ। ਉਹ ਟਰੱਕ ਦਾ ਖਰਚਾ ਆ, ਉਹਦੇ ਵਿੱਚ ਤੁਹਾਡਾ ਵੱਧ ਤੋਂ ਵੱਧ ਕੀ ਆ, ਜੇ ਰੀਫਰ ਦੀ ਉਹਨਾਂ ਨੇ ਪੇਮੈਂਟ ਲਾਈ ਆ 1400-1500 ਉਹਨੇ ਪੇਮੈਂਟ ਰੀਫਰ ਦੀ ਲਾਈ ਆ, ਉਹ ਤੁਸੀਂ ਆਪਣੀ ਡਰਾਈਵ ਵੈਨ ਦੀ ਰੀਫਰ ਲਾ ਲਓ 500-600 ਘੱਟ ਲਾ ਲਓ, ਦੈਟਸ ਅਬਾਊਟ ਇਟ। ਜੇ ਉਹਦਾ $82 ਰੀਫਰ ਦਾ ਆ ਤੇ ਤੁਹਾਡਾ $72 ਆ ਜਾਊਗਾ ਜਾਂ $75 ਆ ਜਾਊਗਾ, ਦੈਟਸ ਅਬਾਊਟ ਇਟ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ, ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਕਿ ਤੁਸੀਂ ਮਾਈਲਸ ਕਿੰਨੇ ਚੱਲਦੇ ਆ। ਇਹ ਸਾਰਾ ਕੁਝ ਮਾਈਲਸ ਤੇ ਡਿਪੈਂਡ ਕਰਦਾ, ਮਾਈਲਸ ਕਿੰਨੇ ਚੱਲਦੇ ਆ। ਔਰ ELD ਦੇ ਮੁਤਾਬਕ ELD ਦੇ ਨਾਲ ਜਿਹੜਾ ਆ ਮਾਈਲਸ ਮੋਸਟਲੀ 11,000, 12,000, 11,000, 10,000, 11,000, 12,000 ਇਹਦੇ ਐਵਰੇਜ ਆਊਟ ਚੱਲਦੇ ਆ। ਤੇ ਜੇ ਤੁਸੀਂ ELD ਤੋਂ ਬਿਨਾਂ ਧੱਕਾ ਲਾ ਕੇ ਚਲਾਉਣੇ ਆ ਫਿਰ ਰੱਬ ਰੱਖਾ। ਜੀ ਓਂਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਰਮਨ ਭਾਈ ਨੂੰ ਪੁੱਛਣਾ ਚਾਹੁੰਦਾ ਜੀ, ਭਾਈ ਜੀ ਹੈਲੋ ਤੁਹਾਡੀ ਆਵਾਜ਼, ਹਾਂਜੀ ਬੋਲੋ ਜੀ। ਹਾਂਜੀ ਭਾਈ, ਮੈਂ ਜਿੱਦਾਂ ਫਲੈਗਸਟਾਫ ਸੀਗਾ ਲਾਸਟ ਵੀਕ ਜੀ, ਤੇ ਵਿੰਸਲੋ ਪਹੁੰਚਣਾ ਸੀ। ਮੇਰੇ ਕੋਲ ਉਹਨਾਂ ਟਾਈਮ, ਮੇਰੇ ਕੋਲ ELD ਆ, ਮੇਰੇ ਕੋਲ ਉਹਨਾਂ ਟਾਈਮ ਸੀਗਾ ਵਿੰਸਲੋ ਟਰੈਕ ਸਟਾਪ ਤੇ ਪਹੁੰਚਣ ਦਾ। ਅੱਛਾ, ਉਸ ਤੋਂ ਬਾਅਦ ਹੋ ਗਿਆ ਐਕਸੀਡੈਂਟ।
ਉਹਦੇ ਵਿੱਚ ਲਾ ਕੇ 2 ਘੰਟੇ। ਹੁਣ ਉਸ ਵੇਲੇ ਫਿਰ ਕਦੇ 2 ਮੀਲ ਤੇ ਹੋ ਜਾਂਦਾ ਸੀ, ਕਦੇ 5 ਮੀਲ ਤੇ, ਕਦੇ 7 ਮੀਲ ਟਰੱਕ ਫੇਰ ਹੋ ਜਾਂਦਾ ਸੀ। ਉਹਦੇ ਵਿੱਚ ਫਿਰ ਮੈਨੂੰ ELD ਨੂੰ ਕੀ ਕਰਨਾ ਚਾਹੀਦਾ ਜੀ? ਭਾਜੀ ਜਿਹੜੀ ਇਸ ਵੇਲੇ ELD ਦੀ ਸਿਚੁਏਸ਼ਨ ਹੈਗੀ ਆ ਉਹਦੇ ਵਿੱਚ ਡੈਫੀਨੇਟਲੀ ਜਿਹੜੀ ਇਹ ਆਪਸ਼ਨ ਜਿਹੜੀ ਆਪਾਂ ਹੁਣ ਸ਼ਾਇਦ ਜੂਨ 7 ਨੂੰ ਆਪਣੇ ਜਿਹੜੇ ਆ ਉਹ ਫਾਈਨਲ ਨੋਟੀਫਿਕੇਸ਼ਨ ਆ ਜਾਵੇ। ਜਿਹੜੀ ਆਪਾਂ ਪਿਛਲੇ ਸਾਲ ਵੀ ਗੱਲ ਕੀਤੀ ਸੀ HOS ਦੀਆਂ ਜਿਹੜੀਆਂ ਆਊਟ ਆਫ ਸਰਵਿਸ ਦੀ ਫਾਈਨਲ ਰੂਲ ਮੇਕਿੰਗ ਜਿਹੜੀ ਆ ਉਹ 7 ਜੂਨ ਨੂੰ ਡਿਊ ਹੈਗੀ ਆ। ਉਹਦੇ ਵਿੱਚ ਇੱਕ ਆਪਸ਼ਨ ਹੈਗੀ ਆ ਕਿ ਜੇ ਤੁਹਾਨੂੰ ਜਿਹੜੀਆਂ ਰੋਡ ਕੰਡੀਸ਼ਨ ਜਾਂ ਤੁਹਾਨੂੰ ਕੋਈ ਇੱਦਾਂ ਦੀ ਐਕਸੀਡੈਂਟ ਹੋ ਜਾਂਦਾ ਤੇ ਤੁਸੀਂ ਉਹਦੇ ਵਿੱਚ ਆਪਣੀ ELD ਦੇ ਵਿੱਚ 2 ਆਵਰਸ ਐਕਸਟੈਂਡ ਕਰ ਸਕਦੇ ਆ ਟਾਈਮ ਨੂੰ। ਜਿਹੜੀ ਤੁਹਾਡੀ 14 ਆਵਰ ਦੀ ਜਿਹੜੀ ELD ਹੈਗੀ ਆ ਉਹ 16 ਆਵਰ ਦੀ ਹੋ ਜਾਊਗੀ। ਤੁਸੀਂ 2 ਘੰਟੇ ਉਹ ਜਿਹੜੇ ਆ ਵਿੱਚੋਂ ਕੱਢ ਸਕਦੇ ਆ ਜਾਂ ਖੜ ਕੇ ਉਹ 2 ਘੰਟੇ ਜਿਹੜੇ ਆ ਉਹ ਕੱਢ ਦਿਓ। ਜਦੋਂ ਟ੍ਰੈਫਿਕ ਨਿਕਲਦਾ ਉਦੋਂ ਤੁਸੀਂ ਵਾਪਸ ਨਿਕਲ ਆਓ। ਤੇ ਹਾਲ ਦੀ ਘੜੀ ਉਹਦੇ ਵਿੱਚ ਐਸਾ ਕੋਈ ਨਹੀਂ ਹੈਗਾ। ਇਸੇ ਕਰਕੇ ਜਿਹੜੀਆਂ ਚੇਂਜਸ ਲਿਆਂਦੀਆਂ ਗਈਆਂ ਆਵਰਸ ਆਫ ਸਰਵਿਸ 'ਚ ਉਹ ਸਿਰਫ ਐਗਜ਼ੈਕਟਲੀ ਆ ਤੁਹਾਡੀ ਜਿਹੜੀ ਸਿਚੁਏਸ਼ਨ ਆ ਇਹਨਾਂ ਸਿਚੁਏਸ਼ਨਸ ਨੂੰ ਦੇਖ ਕੇ, ਇਹਨਾਂ ਸਿਚੁਏਸ਼ਨਸ ਨੂੰ ਮੱਦੇਨਜ਼ਰ ਰੱਖ ਕੇ ਹੀ ਉਹ ਆਪਸ਼ਨ ਜਿਹੜੀਆਂ ਉਹ ਲਿਆਂਦੀਆਂ ਜਾ ਰਹੀਆਂ। ਹੋਪਫੁਲੀ ਜਿਹੜੀ ਆਪਣੀ ਜੂਨ ਦੇ ਵਿੱਚ ਉਹ ਆਪਸ਼ਨ ਜਿਹੜੀਆਂ ਉਹ ਆਉਣਗੀਆਂ ਤੇ ਉਸ ਤੋਂ ਬਾਅਦ ਆਪਾਂ ਉੱਥੇ ਕਮੈਂਟ ਕਰਾਂਗੇ। ਪਰ ਹਾਲ ਦੀ ਘੜੀ ਉਸ ਨੂੰ ਔਨ ਡਿਊਟੀ ਮੰਨਿਆ ਜਾਣਾ, ਔਨ ਡਿਊਟੀ ਮੰਨਿਆ ਜਾਣਾ, ਉਹਦੇ ਵਿੱਚ ਹੈ ਨਹੀਂ ਆਪਸ਼ਨ। ਇਹਦਾ ਜੀ ਜਿੱਦਾਂ ਹੁਣ ਸਿੰਗਲ ਡਰਾਈਵਰ ਨੂੰ ਤਾਂ ਇਹਨਾਂ ਨੇ ਬੰਨ ਕੇ ਰੱਖ ਦਿੱਤਾ ਜੀ। ਹੁਣ ELD ਹੁਣ ਮੈਂ ਤੁਹਾਨੂੰ ਦੱਸਦਾ ਜੀ, ਲਾਸਟ ਵੀਕ ਮੈਂ ਲੋਡ ਚੱਕਿਆ ਕੈਂਸਰ ਤੋਂ, ਉਹ ਕਿਹੜੇ ਫੈਡਕਸ ਵਾਲਿਆਂ ਦੇ ਟ੍ਰੇਲਰ ਡ੍ਰੌਪ ਕਰ ਦਿਓ। 15 ਮੀਲ ਤੇ ਜਾ ਕੇ ਟ੍ਰੇਲਰ ਡ੍ਰੌਪ ਕੀਤਾ, 6 ਘੰਟੇ ਬਾਅਦ ਉਹਨੂੰ ਟ੍ਰੇਲਰ ਦਿੱਤਾ। ਇੱਕ ਵਾਰੀ ਔਨ ਹੋ ਗਈ ਜੀ, ਉਹਦਾ ਟਾਈਮ ਚੱਲ ਪਿਆ 14 ਆਵਰ, 6 ਘੰਟੇ ਦਾ ਮੇਰੇ ਉਹ ਲੈ ਗਏ ਜੀ। ਤੇ ਮੁੜ ਕੇ ਮੇਰੇ ਕੋਲ ਵਜੇ 6-7 ਘੰਟੇ ਵਜੇ ਚਲਾਉਣ ਨੂੰ। ਇਕੱਲੇ ਬੰਦੇ ਨੂੰ ਤਾਂ ਜੀ ਬੰਨ ਕੇ ਰੱਖ ਦਿੱਤਾ ਆ। ਸਾਰਾ ਜ਼ੋਰ ਜਿਹੜਾ ਡਰਾਈਵਰਾਂ ਤੇ ਹੀ ਨਿਕਲਦਾ ਆ। ਜਿਹੜੇ ਸ਼ਿਪਰ ਰਿਸੀਵਰ ਆ ਉਹਨਾਂ ਲਈ ਤਾਂ ਕੋਈ ਹੈ ਨਹੀਂਗਾ, ਕੋਈ ਰੂਲ ਰੈਗੂਲੇਸ਼ਨ ਨਹੀਂ ਹੈਗਾ ਜੀ। ਉਹ ਭਾਵੇਂ 8 ਘੰਟੇ ਬਾਅਦ ਹੀ ਰੱਖਣ, 6 ਘੰਟੇ ਬਾਅਦ ਹੀ ਰੱਖਣ ਜੀ। ਥੈਂਕ ਯੂ ਨਹੀਂ ਭਾਜੀ, ਉਹਦੇ ਚ ਰੂਲ ਐਂਡ ਰੈਗੂਲੇਸ਼ਨ ਇਹ ਹੈ ਕਿ ਉਹਦੇ ਵਿੱਚ ਜਿਹੜੀ ਤੁਹਾਡੀ ਕੰਪਨੀ ਹੈਗੀ ਆ ਉਹਨੂੰ ਵੇਟਿੰਗ ਟਾਈਮ ਜਿਹੜਾ ਆ ਉਹ ਚਾਰਜ ਕਰਨਾ ਚਾਹੀਦਾ ਔਰ ਵੇਟਿੰਗ ਟਾਈਮ ਡਰਾਈਵਰ ਨੂੰ ਪੇ ਕਰਨਾ ਚਾਹੀਦਾ ਜੇ ਕੋਈ ਵੀ ਹੈਗਾ। ਜੇ ਤੁਸੀਂ ਵੇਟਿੰਗ ਟਾਈਮ ਨਹੀਂ ਲੈਂਦੇ ਤੇ ਉਹ ਆਪਣੀ ਪ੍ਰੋਬਲਮ ਹੈਗੀ ਆ। ਉਹ ਇਸ਼ੂ ਜਿਹੜਾ ਉਹ ਵੇਟਿੰਗ ਟਾਈਮ ਦਾ ਹੈਗਾ। ਸੋ ਉਹਦੇ ਵਿੱਚ ਜੇ ਡਰਾਈਵਰ ਬੈਠਾ ਵੇਟ ਕਰ ਰਿਹਾ, ਇਹ ਚੀਜ਼ਾਂ ਜਿਹੜੀਆਂ ਨਾ ਇਹ ਅਜੇ ਤੱਕ ਇਹ ਚੀਜ਼ਾਂ ਆਪਾਂ ਫੁੱਲ ਗਏ। ਆਪਾਂ ਚੱਲ ਕੋਈ ਗੱਲ ਨਹੀਂ, ਚੱਲ 5 ਘੰਟੇ ਲੱਗਣੇ, ਚੱਲ ਬਹਿ ਗਏ, ਚੱਲ 4 ਘੰਟੇ ਲੱਗੇ ਬਹਿ ਗਏ, ਹਨਾ। ਅੱਜ ਤੱਕ ਇਹ ਚੱਲਦੀਆਂ ਸੀ। ਆਪਣੇ ਕੀਮਤ ਸਮਝੋ ਵੈਲਿਊ ਟਾਈਮ ਦੀ। ਹੁਣ ਜਦੋਂ ELD ਆ ਗਈ ਉਸ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਇਹ ਨੋਟੀਫਾਈ ਹੋ ਜਾਣੀਆਂ ਕਿ ਇਹ ਟੈਕਨੀਕਲੀ ਰਿਕਾਰਡ ਹੋ ਜਾਣੀਆਂ ਵੀ ਹਾਂ ਵੀ ਆਹ ਬੰਦਾ ਅੱਗੇ ਦੇ ਹੁੰਦਾ ਪਤਾ ਨਹੀਂ ਬੰਦਾ ਬੈਠਾ ਨਹੀਂ ਬੈਠਾ, ਕੀ ਹੈ ਕੀ ਨਹੀਂ, ਐਵੇਂ ਸਾਰੇ ਘਪਲਾਬਾਜ਼ੀ ਕਰ ਜਾਂਦੇ ਸੀ। ਹੁਣ ਇਹ ਚੀਜ਼ਾਂ ਰਿਕਾਰਡ ਹੋਣ ਲੱਗ ਗਈਆਂ। ਸੋ ਲੀਗਲੀ ਤੁਸੀਂ ਲਾਇਬਲ ਹੈਗੇ, ਲੀਗਲੀ ਤੁਸੀਂ ਲੈ ਸਕਦੇ ਹੈਗੇ। ਯਾਰ ਆਪਾਂ ਉਬਰ ਜਾਂ ਆਪਾਂ ਲਿਫਟ ਵਾਲੇ ਡਰਾਈਵਰ ਨੂੰ ਕਾਲ ਕਰੀਏ, ਆਪਾਂ 5 ਮਿੰਟ ਬਾਹਰ ਨਾ ਜਾਈਏ ਤਿਆਰ ਹੋ ਕੇ ਤਾਂ ਅਗਲਾ ਬੰਦਾ ਉੱਥੋਂ ਨਿਕਲ ਜਾਂਦਾ, ਉਸ ਵੇਲੇ 5 ਮਿੰਟ ਦੀ ਵੇਟ ਕਰਦਾ। ਸੋ ਅਸੀਂ 2.5 ਲੱਖ ਦਾ ਇਕਵਿਪਮੈਂਟ ਲੈ ਕੇ 5-5 6-6 ਘੰਟੇ ਫ੍ਰੀ 'ਚ ਬੈਠੇ ਰਹਿੰਦੇ ਆ। ਉਸ ਬਾਰੇ ਸੋਚਣ ਦੀ ਲੋੜ ਆ। ਔਰ ਉਹ ਗਾਂ ਦੇ ਗਾਂ ਹੁਣ ਜਿੱਦਾਂ ਜਦੋਂ ਤੁਹਾਨੂੰ ਪਤਾ ਲੱਗ ਗਿਆ, ਜਦੋਂ ਤੁਸੀਂ ਉਸ ਕਸਟਮਰ ਦਾ ਲੋਡ ਲੈਣਾ ਅਗਲੀ ਵਾਰੀ, ਤੁਸੀਂ ਕਹਿੰਦੇ ਭਾਈ ਸਾਹਿਬ ਉੱਥੇ ਤੁਸੀਂ ਬਿਠਾਉਣੇ ਆ 6 ਘੰਟੇ ਤੇ ਮੇਰੀਆਂ ELD ਮੇਰੇ ਕੋਲ ਲਿਮਿਟਡ ਆਵਰਸ, ਈਦਰ ਯੂ ਪੇ ਮੀ ਵੇਟਿੰਗ ਟਾਈਮ ਔਰ ਆਈ ਐਮ ਨਾਟ ਟੇਕਿੰਗ ਦ ਲੋਡ। ਡੋਂਟ ਟੇਕ ਦੇਅਰ ਲੋਡ ਨਾ ਲਓ, ਨਾ ਚੁੱਕੋ ਜੀ, ਆਪੇ ਹਟ ਜਾਣਗੇ। ਐਂਡ ਦੈਨ ਜਿਹੜੀ ਤੁਹਾਡੀ ਕੰਜ਼ਿਊਮਰ ਡਾਟਾਬੇਸ ਆ ਉੱਥੇ ਉਸ ਸ਼ਿਪਰ ਦੀ ਰਿਪੋਰਟ ਕਰੋ। ਕਿਉਂ ਨਹੀਂ ਕਰਦੇ ਰਿਪੋਰਟ ਅਸੀਂ ਜੀ। ਥੈਂਕ ਯੂ ਬਹੁਤ ਬਹੁਤ। ਤੇ ਰਮਨ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਜਿਹੜਾ ਸਮਾਪਤ ਆ, ਤੇ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ, ਕਾਲਸ ਕੀਤੀਆਂ ਤੇ ਜਿਹੜੀ ਇਨਫੋਰਮੇਸ਼ਨ ਆ ਜਿਹੜੀ ਆਪੋ ਆਪਣੇ ਜਿਹੜੇ ਸਵਾਲ ਉਹ ਸਾਂਝੇ ਕੀਤੇ। ਬੜੀ ਮਿਹਰਬਾਨੀ ਰਮਨ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ, ਆਪਾਂ ਵੀ ਲੈਂਦੇ ਹਾਂ ਜੀ ਆਪਣੇ ਸਰੋਤਿਆਂ ਦਾ ਜਾਂਦੇ ਇੱਕ ਵਾਰੀ ਫਿਰ ਜਿਹੜਾ ਇਹ ਸ਼ਨੀਚਰਵਾਰ ਹੈਗਾ, ਸ਼ਨੀਚਰਵਾਰ ਜੂਨ 1 ਨੂੰ ਜਿਹੜਾ ਪੰਜਾਬੀ ਕਲਚਰਲ ਸੈਂਟਰ ਦੇ ਪੰਜਾਬੀ ਰੇਡੀਓ USA ਦੇ ਇਕੱਠੇ ਜਿਹੜੇ ਯਤਨਾਂ ਦੇ ਸਦਕਾ ਜਿਹੜਾ ਫ੍ਰਿਜ਼ਨੋ ਦੇ ਵਿੱਚ ਇੱਕ ਕਵੀ ਦਰਬਾਰ ਹੋ ਰਿਹਾ 11 ਵਜੇ ਤੋਂ ਲੈ ਕੇ 3 ਵਜੇ ਤਾਈਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਆ। ਬਹੁਤ ਸਾਰੇ ਕਵੀ ਜਿਹੜੇ ਆ ਉਹ ਬੇ ਏਰੀਏ ਤੋਂ, ਸੈਕਰਾਮੈਂਟੋ ਤੋਂ, ਫ੍ਰਿਜ਼ਨੋ ਤੋਂ ਪਹੁੰਚ ਰਹੇ ਆ, ਯੂਬਾ ਸਿਟੀ ਤੋਂ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਟਰੱਕਰ ਵੀਰ ਵੀ ਸੁਣਦੇ ਆ, ਜੇ ਘਰ ਵਾਪਸ ਹੋਏ ਉਸ ਏਰੀਏ ਦੇ ਵਿੱਚ ਜ਼ਰੂਰ ਉੱਥੇ ਸੁਣਨ ਆਇਓ ਜੀ। ਬਿਲਕੁਲ ਜੀ। 1 ਤਰੀਕ ਹੈਗੀ ਆ, ਸੋ ਦੱਸਦੇ ਜਾਈਏ 1 ਜੂਨ ਦਿਨ ਸ਼ਨੀਚਰਵਾਰ ਨੂੰ ਆ।
ਪੰਜਾਬੀ ਰੇਡੀਓ USA ਦਾ ਵੀ ਸਟੂਡੀਓ ਉੱਥੇ ਹੀ ਆ, ਤੇ ਪੰਜਾਬੀ ਕਲਚਰਲ ਸੈਂਟਰ USA ਉਸ ਦੇ ਜਿਹੜੇ ਆ ਹਾਲ ਦੇ ਵਿੱਚ ਜਿਹੜਾ ਸ਼ਹੀਦੀ ਕਵੀ ਦਰਬਾਰ ਜਿਹੜਾ ਆ ਉਹ ਸਮਾਗਮ ਰੱਖਿਆ ਗਿਆ ਆ। ਸੋ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ, ਇੱਥੇ ਜਿਹੜਾ ਤੁਸੀਂ ਸਾਰੇ ਜਣੇ ਹੁਮਾ ਕੇ ਜਿਹੜਾ ਪਹੁੰਚ ਸਕਦੇ ਹੋ। ਪਾਰਕਿੰਗ ਦੀ ਕੋਈ ਉੱਥੇ ਸਮੱਸਿਆ ਨਹੀਂ, ਬੜੀ ਖੁੱਲੀ ਡੁੱਲੀ ਪਾਰਕਿੰਗ ਆ ਉੱਥੇ ਹੈਗੀ ਆ, ਤੇ ਚਾਹ ਪਾਣੀ ਦਾ ਵੀ ਜਿਹੜਾ ਪ੍ਰਬੰਧ ਜਿਹੜਾ ਉੱਥੇ ਓਬਵੀਅਸਲੀ ਹੋਵੇਗਾ। ਸੋ ਜ਼ਰੂਰ ਸਾਰੇ ਜਣੇ ਇਹ ਪਹੁੰਚਿਓ। ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਤੱਕ ਜਿਹੜਾ ਆ ਇਹ ਸਮਾਗਮ ਆ ਸ਼ਹੀਦੀ ਕਵੀ ਦਰਬਾਰ ਹੋਵੇਗਾ। ਸੋ ਆਪ ਸਭ ਨੂੰ ਖੁੱਲ੍ਹਾ ਸੱਦਾ ਹੈ, ਜ਼ਰੂਰ ਹੁਮਾ ਕੇ ਇਸ ਦੇ ਵਿੱਚ ਹਾਜ਼ਰੀਆਂ ਭਰਿਓ ਜੀ। ਤੇ ਹੁਣ ਇਜਾਜ਼ਤ ਲੈਂਦੇ ਹਾਂ, ਸਾਡੇ ਵੱਲੋਂ ਸਭਨਾਂ ਨੂੰ ਪਿਆਰ ਸਤਿਕਾਰ ਸਨਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਪੰਜਾਬੀ ਕਲਚਰ ਸੈਂਟਰ USA ਫਰੈਜ਼ਨੋ ਵੱਲੋਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਕਵੀ ਦਰਬਾਰ 1 ਜੂਨ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ ਵਿਖੇ ਸ਼ਹੀਦੀ ਕਵੀ ਦਰਬਾਰ ਦੇ ਵਿੱਚ ਬੇ ਏਰੀਆ, ਸੈਕਰਾਮੈਂਟੋ, ਯੂਬਾ ਸਿਟੀ ਤੋਂ ਇਲਾਵਾ ਕੈਲੀਫੋਰਨੀਆ ਦੇ ਉੱਘੇ ਕਵੀ ਭਾਗ ਲੈ ਰਹੇ ਹਨ। ਆਪ ਸਭ ਨੂੰ ਕਵੀ ਦਰਬਾਰ ਸੁਣਨ ਦੇ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਸਭਨਾਂ ਨੂੰ ਸਮੇਂ ਸਿਰ ਪਹੁੰਚਣ ਦੇ ਲਈ ਬੇਨਤੀ ਕੀਤੀ ਜਾਂਦੀ ਹੈ। ਕਵੀ ਦਰਬਾਰ ਵਿੱਚ ਭਾਗ ਲੈਣ ਲਈ ਜਾਂ ਹੋਰ ਜਾਣਕਾਰੀ ਲਈ ਕਾਲ ਕਰੋ ਦਲਜੀਤ ਸਿੰਘ ਜੀ ਨੂੰ 559 403 9290 559 403 9290। ਪਹੁੰਚਿਓ ਜ਼ਰੂਰ ਸ਼ਹੀਦੀ ਕਵੀ ਦਰਬਾਰ 1 ਜੂਨ ਦਿਨ ਸ਼ਨੀਚਰਵਾਰ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ ਵਿਖੇ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਵਾਲੇ ਸਟੂਡੀਓ ਦੇ ਨਾਲ।